ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਵਾਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਸਵੇਰ ਦੇ ਅਪਡੇਟ ਅਮਰੀਕਾ ਦੇ ਵਿੱਚ ਆਪ ਜਿਹੜਾ ਜੀ ਜੁੜ ਚੁੱਕੇ ਹੋ ਸਾਡੇ ਨਾਲ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਸੈਨ ਹੋਜ਼ੇ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 30 ਤਰੀਕ ਆ, ਦਿਨ ਜਿਹੜਾ ਹੈਗਾ ਬੁੱਧਵਾਰ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸ ਰੀਟੋ, ਬਿੰਦਰ ਢਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਮਰਾ ਟੈਕਸਸ, ਜਸਪਾਲ ਸਿੰਘ ਸੱਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਤੇ ਹਰਜੋਤ ਸਿੰਘ ਜੀ ਖਬਰਾਂ ਦੀ ਸ਼ੁਰੂਆਤ ਕਰਦੇ ਜਾਈਏ। ਹਰਜੋਤ ਸਿੰਘ ਜੀ, ਕੋਵਿਡ-19 ਦੇ ਕਰਕੇ ਇੱਕ ਨਵੇਂ ਚੁਣੇ ਜਿਹੜੇ ਕਾਂਗਰਸਮੈਨ ਆ, ਉਹਨਾਂ ਦੀ ਜਿਹੜੀ ਆ ਉਹ ਮੌਤ ਜਿਹੜੀ ਉਹ ਹੋਈ ਆ। ਰਿਪਬਲਿਕਨ ਪਾਰਟੀ ਦੇ ਹੁਣੇ ਰੀਸੈਂਟਲੀ ਹੀ ਜਿਹੜੇ ਉਹ ਚੁਣੇ ਗਏ ਸੀ, ਲੂਜ਼ੀਆਨਾ ਦੇ ਵਿੱਚ ਕਾਂਗਰਸਮੈਨ ਇਲੈਕਟ ਸੀਗੇ। ਉਹਨਾਂ ਨੇ ਅਗਲੇ ਹਫ਼ਤੇ ਅਜੇ ਜਿਹੜੀ ਆਪਣੀ ਸਹੁੰ ਚੱਕਣੀ ਸੀ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਦੇਹਾਂਤ ਜਿਹੜਾ ਹੋ ਗਿਆ। ਬੀਤੀ 18 ਤਰੀਕ ਨੂੰ ਉਹਨਾਂ ਨੇ ਦੱਸਿਆ ਸੀਗਾ ਆਪਣੇ ਜਿਹੜੇ ਸਪੋਰਟਰਸ ਨੂੰ, ਸਾਰਿਆਂ ਨੂੰ, ਵੀ ਉਹ ਜਿਹੜੇ ਆ ਜੀ ਉਹ ਕੋਵਿਡ ਤੋਂ ਪੀੜਤ ਹੋਏ ਨੇ। ਉਸ ਤੋਂ ਬਾਅਦ 'ਚ ਅਗਲੇ ਦਿਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਕਹਿੰਦੇ ਆ ਉਹ ਦਾਖਲ ਕਰਾਇਆ ਗਿਆ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਸਥਿਤੀ ਦੇ ਵਿੱਚ ਜਿਹੜਾ ਵਿਗਾੜ ਹੁੰਦਾ ਰਿਹਾ। ਉਹਨਾਂ ਨੂੰ ICU ਦੇ ਵਿੱਚ ਵੀ ਰੱਖਿਆ ਗਿਆ, ਸੇਂਟ ਫਰਾਂਸਿਸ ਮੈਡੀਕਲ ਸੈਂਟਰ ਦੇ ਵਿੱਚ, ਪਰ ਉਸ ਦੇ ਬਾਵਜੂਦ ਸਿਹਤ ਵਿੱਚ ਬਹੁਤਾ ਸੁਧਾਰ ਉਹਨਾਂ ਦਾ ਨਹੀਂ ਹੋ ਸਕਿਆ। ਉੱਦਾਂ ਇੱਕ 23 ਤਰੀਕ ਨੂੰ ਉਹਨਾਂ ਦੀ ਸਟੇਟਮੈਂਟ ਆਈ ਸੀਗੀ ਵੀ ਕੰਡੀਸ਼ਨ ਜਿਹੜੀ ਆ ਉਹ ਸਟੇਬਲ ਹੋਈ ਆ। ਉਹਨਾਂ ਨੂੰ ਰੈਮਡੈਸਿਵੀਰ ਅਤੇ ਹੋਰ ਸਟੇਰੋਇਡ ਇਸ ਦੀ ਟਰੀਟਮੈਂਟ ਦੇ ਲਈ ਜਿਹੜੇ ਉਹ ਦਿੱਤੇ ਗਏ ਨੇ, ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਕੰਡੀਸ਼ਨ ਜਿਹੜੀ ਆ, ਸਿਹਤ ਆ, ਉਹ ਜਿਹੜੀ ਉਹ ਵਿਗੜ ਗਈ। ਅਤੇ ਕੱਲ੍ਹ ਜਿਹੜੀ ਇਹ ਖਬਰ ਆਈ ਆ ਵੀ ਉਹਨਾਂ ਦਾ ਇਸ ਦੇ ਕਰਕੇ ਜਿਹੜਾ ਉਹ ਦੇਹਾਂਤ ਹੋ ਗਿਆ। 41 ਸਾਲ ਇਹਨਾਂ ਦੀ ਉਮਰ ਆ। ਪਿੱਛੇ ਆਪਣੇ ਇੱਕ ਵਾਈਫ ਅਤੇ 2 ਜਿਹੜੇ ਆ ਜਵਾਨ ਬੱਚੇ ਜਿਹੜੇ ਆ ਉਹ ਉਹਨਾਂ ਦੇ ਪਿੱਛੇ ਜਿਹੜੇ ਉਹ ਰਹਿ ਗਏ ਆ। ਸੋ ਬਹੁਤ ਹੀ ਅਫਸੋਸ ਵਾਲੀ ਇਹ ਘਟਨਾ ਜਿਹੜੀ ਇਹ ਵਾਪਰੀ ਹੈਗੀ ਆ। ਸੋ ਅਜਿਹੀ ਸਥਿਤੀ ਦੇ ਵਿੱਚ ਆਪਾਂ ਫਿਰ ਇਹੀ ਆਪਾਂ ਲੋਕਾਂ ਨੂੰ ਦੁਹਰਾਉਣਾ ਚਾਹੁੰਦੇ ਹਾਂ, ਕਹਿਣਾ ਚਾਹੁੰਦੇ ਹਾਂ ਵੀ ਇਸ ਕੋਵਿਡ ਨੂੰ ਇੱਕ ਆਮ ਫਲੂ ਵਾਂਗੂ ਟਰੀਟ ਨਾ ਕਰੋ। ਕੋਈ ਪਤਾ ਨਹੀਂ ਆ ਕਿਸ ਦੇ ਉੱਤੇ ਜਿਹੜਾ ਹੈ ਇਸਨੇ ਭੈੜਾ ਅਸਰ ਕਰ ਦੇਣਾ। 41 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ, ਜਵਾਨ ਹੀ ਬੰਦਾ ਜਿਹੜਾ ਉਹ ਗਿਣਿਆ ਜਾਂਦਾ ਆ। ਅਤੇ ਇੱਕ ਕਾਂਗਰਸਮੈਨ ਇਲੈਕਟ ਹੋਣ ਦੇ ਬਾਵਜੂਦ ਜਿਨ੍ਹਾਂ ਨੂੰ ਵਧੀਆ ਸਹੂਲਤਾਂ ਜਿਹੜੀਆਂ ਆ, ਸੇਵਾਵਾਂ ਜਿਹੜੀਆਂ ਆ ਉਹ ਮਿਲਦੀਆਂ ਆ, ਉਸ ਦੇ ਬਾਵਜੂਦ ਦੇਖੋ ਉਹਨਾਂ ਦੀ ਮੌਤ ਹੋ ਗਈ ਆ। ਸੋ ਆਮ ਲੋਕਾਂ ਦੇ ਉੱਤੇ ਇਸ ਦਾ ਕਹਿਰ ਹੋਰ ਵੀ ਭੈੜਾ ਜਿਹੜਾ ਉਹ ਹੋ ਸਕਦਾ ਆ। ਸੋ ਸਾਰੇ ਪਾਸਿਓਂ ਡੈਮੋਕ੍ਰੇਟਸ ਅਤੇ ਰਿਪਬਲਿਕਨਸ ਦੋਨਾਂ ਨੇ ਹੀ ਇਹਨਾਂ ਦੀ ਮੌਤ ਦੇ ਉੱਤੇ ਜਿਹੜੀ ਆ ਅਫਸੋਸ ਪ੍ਰਗਟ ਕੀਤਾ ਹੈ ਅਤੇ ਪਰਿਵਾਰ ਦੇ ਨਾਲ ਜਿਹੜੇ ਖੜ੍ਹੇ ਹੋਣ ਦੀ ਗੱਲ ਆਖੀ ਆ। ਜੀ, ਅਗਲੀ ਖਬਰ ਵੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਹੀ ਆ। ਹੈਲਥ ਦੇ ਜਿਹੜੇ ਆਫੀਸ਼ੀਅਲ ਆ, ਉਹਨਾਂ ਨੇ ਕੋਲੋਰਾਡੋ ਕਾਉਂਟੀ ਦੇ ਵਿੱਚ ਇੱਕ ਹੋਰ ਸੈਕੰਡ ਕੇਸ ਜਿਹੜਾ ਲੱਭਿਆ ਹੈਗਾ ਕਰੋਨਾ ਵਾਇਰਸ ਵੇਰੀਐਂਟ ਦਾ, ਜਿਹੜਾ ਕਿ UK ਤੋਂ ਆਇਆ। ਆਪਾਂ ਕੱਲ੍ਹ ਦੱਸਿਆ ਸੀ ਵੀ ਇੱਕ ਕੇਸ ਕੋਲੋਰਾਡੋ 'ਚ ਅਤੇ ਇੱਕ ਕੇਸ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ 'ਚ ਵੀ ਪਾਇਆ ਗਿਆ ਆ। ਅਤੇ ਅੱਜ ਉੱਥੇ ਦੇ ਹੈਲਥ ਆਫੀਸ਼ੀਅਲ ਕਹਿੰਦੇ ਆ ਕਿ ਕੋਲੋਰਾਡੋ ਦੇ ਵਿੱਚ ਹੁਣ ਸੈਕੰਡ ਕੇਸ ਜਿਹੜਾ ਹੈਗਾ ਆ ਕਰੋਨਾ ਵਾਇਰਸ ਵੇਰੀਐਂਟ ਦਾ ਲੱਭਿਆ ਗਿਆ, ਅਤੇ ਇਹ ਕਾਫੀ ਸਟਰੋਂਗ ਆ, 70% ਸਟਰੋਂਗ ਆ ਰੈਗੂਲਰ ਕਰੋਨਾ ਵਾਇਰਸ ਨਾਲੋਂ ਜੀ। ਅਤੇ ਕਹਿੰਦੇ ਦੋਨੋਂ ਹੀ ਜਿਹੜੇ ਹੈਗੇ ਆ ਕੇਸ, ਖਾਸ ਕਰਕੇ ਇਹ ਗੁੱਡ ਸਮਾਰਟਨ ਸੁਸਾਇਟੀ ਅਸਿਸਟੈਂਟ ਲਿਵਿੰਗ ਫੈਸਿਲਿਟੀ
ਸਿਮਲਾ ਕਰਕੇ ਇੱਕ ਟਾਊਨ ਆ ਕੋਲੋਰਾਡੋ 'ਚ, ਉੱਥੇ ਕੰਮ ਕਰਦੇ ਸੀ ਅਤੇ ਉੱਥੋਂ ਹੀ ਇਹ ਜਿਹੜਾ ਲੱਭਿਆ ਗਿਆ ਹੈਗਾ। ਜੀ, ਸੋ ਜਿਹੜੇ ਐਲਬਰਟ ਜਿਹੜੀ ਕਾਊਂਟੀ ਆ ਉਸ ਦੇ ਵਿੱਚ ਕਹਿੰਦੇ ਇਹ ਹੈਗਾ ਆ। ਉੱਦਾਂ ਕਹਿੰਦੇ ਵੀ ਜਿਹੜੇ ਲੋਕ ਉਸ ਦੇ ਵਿੱਚ ਆ ਉਹ ਰਾਈਟ ਨਾਓ ਆਈਸੋਲੇਟ ਉਹ ਕਰ ਰਹੇ ਨੇ। ਹੁਣ ਕਹਿੰਦੇ ਵੀ ਇਹ ਆਪਾਂ ਕਹਿ ਨਹੀਂ ਸਕਦੇ ਵੀ ਇਸ ਫੈਸਿਲਿਟੀ ਤੋਂ ਬਾਹਰ ਇਹ ਇਸ ਦਾ ਜਿਹੜਾ ਵੇਰੀਐਂਟ ਆ, ਜਿਹੜਾ UK ਵਾਲਾ ਕੋਵਿਡ ਵਾਲਾ ਹੈਗਾ ਆ ਵੇਰੀਐਂਟ, ਵੀ ਉਹ ਅੱਗੇ ਫੈਲਿਆ ਆ ਜਾਂ ਨਹੀਂ। ਪਰ ਸਥਿਤੀ ਜਿਹੜੀ ਗੰਭੀਰ ਹੋ ਸਕਦੀ ਆ, ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ 70% 70% ਇਹ ਜ਼ਿਆਦਾ ਕੰਟੇਜੀਅਸ ਜਿਹੜਾ ਉਹ ਦੱਸਿਆ ਜਾਂਦਾ ਆ, ਯਾਨੀ ਕਿ ਜ਼ਿਆਦਾ ਇਸ ਦੇ ਫੈਲਣ ਦੇ ਜਿਹੜੇ ਆ ਉਹ ਚਾਂਸ ਨੇ। ਜੇ 100 ਦੇ ਵਿੱਚੋਂ ਦੂਜੇ 40 ਬਿਮਾਰ ਹੋ ਰਹੇ ਕੰਟੇਜੀਅਸ ਬਣਦੇ ਆ, ਉਹਨਾਂ ਤੱਕ ਫੈਲਦਾ ਆ, ਅਤੇ 70 ਜਾਣਿਆਂ ਤੱਕ ਜਿਹੜਾ ਇਹ ਫੈਲ ਸਕਦਾ ਹੈ। ਸੋ ਜ਼ਿਆਦਾ ਜਿਹੜੀ ਸਥਿਤੀ ਇਸ ਦੇ ਕਰਕੇ ਗੰਭੀਰ ਹੋ ਸਕਦੀ ਹੈ। ਜਿੰਨੇ ਜ਼ਿਆਦਾ ਲੋਕ ਬਿਮਾਰ ਹੋਣਗੇ ਓਨਾ ਜ਼ਿਆਦਾ ਦਬਾਅ ਜਿਹੜਾ ਆ, ਓਨਾ ਜ਼ਿਆਦਾ ਪ੍ਰੈਸ਼ਰ ਆ ਉਹ ਹਸਪਤਾਲਾਂ ਦੇ ਉੱਤੇ, ਹਸਪਤਾਲਾਂ 'ਚ ਕੰਮ ਕਰਨ ਵਾਲਿਆਂ ਦੇ ਉੱਤੇ ਜਿਹੜਾ ਉਹ ਪਵੇਗਾ, ਅਤੇ ਉਸ ਕਰਕੇ ਜਿਹੜੀ ਆ ਸਥਿਤੀ ਜਿਹੜੀ ਉਹ ਬਹੁਤ ਭੈੜੀ ਹੋ ਸਕਦੀ ਆ। ਰੀਸੈਂਟਲੀ ਇੱਕ ਡਾਂਸਿੰਗ ਨਰਸ ਕਰਕੇ ਮਸ਼ਹੂਰ ਹੋਈ ਸੀ, ਉਸਦੀ ਵੀਡੀਓਜ਼ ਦੇ ਕਰਕੇ। ਉਹ ਲੰਮੇ ਸਮੇਂ ਤੋਂ, ਜਦੋਂ ਤੋਂ ਇਹ ਪੈਂਡੈਮਿਕ ਚੱਲ ਰਹੀ ਆ, ਉਦੋਂ ਤੋਂ ਹੀ ਉਹ ਕੋਵਿਡ ਦੇ ਜਿਹੜੇ ਮਰੀਜ਼ਾਂ ਦੀ ਦੇਖਭਾਲ ਵੀ ਕਰ ਰਹੀ ਸੀ ਅਤੇ ਉਹਨਾਂ ਦਾ ਇਲਾਜ ਵੀ ਜਿਹੜੀ ਉਹ ਕਰ ਰਹੀ ਸੀ। ਅਤੇ ਅੱਜ ਕਹਿੰਦੇ ਆ ਵੀ ਉਸ ਨੂੰ ਵੀ ਕੋਵਿਡ ਦੇ ਜਿਹੜਾ ਉਹ ਪੋਜ਼ੀਟਿਵ ਪਾਇਆ ਗਿਆ ਹੈਗਾ ਆ। ਉਸ ਨੇ ਕਿਹਾ ਆ ਵੀ ਭਾਈ, ਜੇ ਅਸੀਂ ਹੀ ਤੁਹਾਡਾ ਇਲਾਜ ਕਰਨ ਵਾਲੇ, ਜੇ ਅਸੀਂ ਆਪ ਹੀ ਇਸ ਤੋਂ ਪੀੜਤ ਹੋਈ ਜਾਵਾਂਗੇ, ਅਤੇ ਫਿਰ ਤੁਹਾਡਾ ਅਤੇ ਤੁਹਾਡੇ ਪਰਿਵਾਰਾਂ ਦਾ ਧਿਆਨ ਕੌਣ ਰੱਖੇਗਾ, ਕੌਣ ਉਹਨਾਂ ਨੂੰ ਠੀਕ ਜਿਹੜਾ ਉਹ ਕਰੂਗਾ। ਸੋ ਇਸ ਕਰਕੇ ਉਹਨਾਂ ਨੇ ਫਿਰ ਅਪੀਲ ਕੀਤੀ ਹੈ ਲੋਕਾਂ ਨੂੰ ਵੀ ਕਿਰਪਾ ਕਰਕੇ ਜਿਹੜਾ ਹੈ ਇਸ ਚੀਜ਼ ਨੂੰ ਧਿਆਨ ਹਿੱਤ ਰੱਖੋ, ਘੱਟ ਜਿਹੜੇ ਆ ਇਸ ਨੂੰ ਫੈਲਣ ਦਿਓ, ਇਸ ਨੂੰ ਰੋਕੋ। ਜੇ ਕਿਸੇ ਤੱਕ ਪਹੁੰਚਦਾ ਹੈ, ਜੇ ਕਿਸੇ ਨੂੰ ਹੋਇਆ ਆ, ਜੇ ਉਹ ਕੁਆਰੰਟੀਨ ਕਰ ਲਵੇ, ਉਹ ਮਾਸਕ ਵਗੈਰਾ ਪਹਿਨ ਕੇ ਹੀ ਜਿਹੜਾ ਕਿਤੇ ਬਾਹਰ ਜਦੋਂ ਵੀ ਕਿਤੇ ਜਾਣਾ ਆ ਉਹ ਜਾਵੇ, ਤਾਂ ਉਹਦੇ ਨਾਲ ਇਸ ਚੀਜ਼ ਨੂੰ ਰੋਕਿਆ ਜਾ ਸਕਦਾ। ਸੋ ਇਸੇ ਲਈ ਕੁਆਰੰਟੀਨ ਦੇ ਉੱਤੇ ਜ਼ਿਆਦਾ ਜ਼ੋਰ ਜਿਹੜਾ ਉਹ ਦਿੱਤਾ ਜਾਂਦਾ ਆ ਵੀ ਜੇ ਕਿਤੇ ਰੱਬ ਨਾ ਕਰੇ ਤੁਹਾਨੂੰ ਐਕਸਪੋਜਰ ਜਿਹੜਾ ਆ ਉਹ ਹੋਇਆ ਹੋਵੇ, ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਇਰਦ ਗਿਰਦ ਹੋਰ ਕੰਮ ਕਰਨ ਵਾਲੇ ਲੋਕਾਂ ਨੂੰ ਜਿਹੜਾ ਇਸ ਤੋਂ ਬਚਾ ਕੇ ਜਿਹੜਾ ਉਹ ਰੱਖੋ, ਕਿਉਂਕਿ ਹਰ ਇੱਕ ਦਾ ਜੁੱਸਾ, ਹਰ ਇੱਕ ਦਾ ਜਿਹੜੀ ਇਮਿਊਨਿਟੀ ਆ ਉਹ ਡਿਫਰੈਂਟ ਜਿਹੜੀ ਉਹ ਹੁੰਦੀ ਆ। ਕਿਸੇ ਦੇ ਉੱਤੇ ਨੇ ਕਿਸੇ ਤਰੀਕੇ ਨਾਲ ਮਾਰ ਕਰਨਾ ਹੈ, ਕਿਸੇ ਨੇ ਕਿਸੇ ਤਰੀਕੇ ਨਾਲ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ $600 ਦੇ ਚੈੱਕ ਨੂੰ ਲੈ ਕੇ ਆ। ਅੱਜ ਸਟੀਵਨ ਮਨੂਚਿਨ ਜਿਹੜੇ ਟ੍ਰੈਜਰੀ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਨ੍ਹਾਂ ਦੇ ਡਾਇਰੈਕਟ ਡਿਪੋਜ਼ਿਟ ਹੈਗੇ ਆ, ਉਹਨਾਂ ਨੂੰ ਅੱਜ ਰਾਤ ਨੂੰ ਉਹਨਾਂ ਦੇ ਅਕਾਊਂਟ 'ਚ ਪੈਸੇ ਆਉਣੇ ਸ਼ੁਰੂ ਹੋ ਜਾਊਗੇ। ਬਾਕੀ ਜਿਹੜੇ ਆ ਜਿਨ੍ਹਾਂ ਨੂੰ ਮੇਲ ਕੀਤੇ ਜਾਣੇ ਚੈੱਕ, ਉਹ ਮੇਲ ਹੋਊਗੇ, ਉਹਨਾਂ ਨੂੰ 2 ਵੀਕ ਲੱਗ ਸਕਦੇ ਹੈਗੇ ਆ। $600 ਦਾ ਚੈੱਕ ਜਿਹੜਾ ਪਰ ਪਰਸਨ ਆਉਣਾ, ਐਜ਼ ਲੌਂਗ ਐਜ਼ ਤੁਹਾਡੀ ਜਿਹੜੀ ਇਨਕਮ ਆ 75,000 ਤੋਂ ਥੱਲੇ ਹੈਗੀ ਆ। ਸੋ ਹਸਬੈਂਡ ਵਾਈਫ ਨੂੰ 1,200, ਬੱਚਿਆਂ ਨੂੰ ਵੀ 600, ਸੋ 4 ਜਾਣਿਆਂ ਨੂੰ $2,400 ਦਾ ਜਿਹੜਾ ਚੈੱਕ ਇਹ ਆ ਸਕਦਾ ਹੈਗਾ। ਜੀ, ਸੋ ਇਹ ਡਾਇਰੈਕਟ ਪੇਮੈਂਟ ਦੀਆਂ ਚੱਲ ਰਹੀਆਂ ਆ। ਅਤੇ ਉੱਦਾਂ ਆਪਾਂ ਜਿੱਦਾਂ ਕੱਲ੍ਹ ਹਰਜੋਤ ਸਿੰਘ ਜੀ ਦੱਸਿਆ ਸੀਗਾ ਵੀ ਜਿਹੜੀ ਸਿਫਾਰਸ਼ ਡੈਮੋਕ੍ਰੇਟਸ ਨੇ ਅਤੇ ਰਾਸ਼ਟਰਪਤੀ ਟਰੰਪ ਨੇ ਕੀਤੀ ਸੀ ਵੀ 600 ਦੀ ਥਾਂ 'ਤੇ $2,000 ਦਾ ਜਿਹੜੀ ਡਾਇਰੈਕਟ ਪੇਮੈਂਟਸ ਆ ਉਹ ਅਮੈਰੀਕਨਸ ਨੂੰ ਦਿੱਤੀ ਜਾਵੇ। ਉਸ ਨੂੰ ਮਿਚ ਮਕੋਨਲ ਨੇ ਉਸ ਮੈਜਰ ਨੂੰ ਤਾਂ ਰੋਕ ਦਿੱਤਾ ਸੀ, ਪਰ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਨਵਾਂ ਇੱਕ ਲੈਜਿਸਲੇਸ਼ਨ ਆ ਉਹ ਲੈ ਕੇ ਆਂਦਾ, ਜਿਸ ਦੇ ਵਿੱਚ ਉਹਨਾਂ ਨੇ 600 ਦੀ ਥਾਂ 'ਤੇ ਜਿਹੜਾ $2,000 ਆ ਉਸ ਦੀ ਕਵਾਇਦ ਰੱਖੀ ਆ, ਅਤੇ ਨਾਲ ਹੀ ਉਸ ਦੇ ਵਿੱਚ ਉਹਨਾਂ ਨੇ ਜੋੜ ਦਿੱਤਾ ਜਿਹੜਾ ਇੰਟਰਨੈੱਟ ਦੀ 230 ਵਾਲਾ ਜਿਹੜਾ ਉਹ ਸੈਕਸ਼ਨ ਹੈ, ਜਿਸ ਦੇ ਵਿੱਚ ਫੇਸਬੁੱਕ, ਟਵਿੱਟਰ ਵਰਗੇ ਜਿਹੜੇ ਪਲੇਟਫਾਰਮ ਆ ਉਹਨਾਂ ਦਾ ਬਚਾਅ ਹੁੰਦਾ ਸੀ, ਉਹਨਾਂ ਦੇ ਉੱਤੇ ਲਾਇਬਿਲਿਟੀ ਨਹੀਂ ਸੀ ਹੁੰਦੀ ਵੀ ਉਹਨਾਂ ਦੇ ਪਲੇਟਫਾਰਮ ਦੇ ਉੱਤੇ ਕੌਣ ਕੀ ਲਿਖ ਰਿਹਾ ਆ। ਅਤੇ ਰਾਸ਼ਟਰਪਤੀ ਟਰੰਪ ਕਹਿੰਦੇ ਸੀਗੇ ਨਹੀਂ ਜੀ, ਇੱਦਾਂ ਨਹੀਂ, ਇਹਨਾਂ ਨੂੰ ਲਾਇਬਲ ਜਿਹੜਾ ਉਹ ਬਣਾਉਣਾ ਚਾਹੀਦਾ ਹੈਗਾ ਆ। ਸੋ ਉਹ ਉਹਨਾਂ ਨੇ ਉਸ ਦੇ ਵਿੱਚ ਐਡ ਕੀਤਾ ਆ, ਅਤੇ ਨਾਲ ਦੇ ਨਾਲ ਇੱਕ ਕਮਿਸ਼ਨ ਜਿਹੜਾ ਆ ਵੋਟਰ ਫਰੋਡ ਨੂੰ ਜਿਹੜਾ ਉਹ ਉਸ ਦੇ ਉੱਤੇ ਜਾਂਚ ਕਰਨ ਦੇ ਲਈ ਕਮਿਸ਼ਨ ਜਿਹੜਾ ਆ ਉਹ ਉਸ ਦੇ ਵਿੱਚ ਐਡ ਕੀਤਾ ਆ। ਇਸ ਦੇ ਉੱਤੇ ਜਿਹੜੀ ਰਾਈਟ ਨਾਓ ਜਿਹੜੀ ਰਾਏ ਆ ਉਹ ਨਹੀਂ ਬਣ ਰਹੀ ਹੈਗੀ। ਡੈਮੋਕ੍ਰੇਟਸ ਨੇ ਕਿਹਾ ਵੀ ਇਹ ਜਿਹੜਾ ਇੰਟਰਨੈੱਟ ਵਾਲੀਆਂ ਅਤੇ ਦੂਜੀਆਂ ਚੀਜ਼ਾਂ ਆ, ਇਸ ਸਟਿਮੂਲਸ ਪੈਕੇਜ ਦੇ ਜਿਹੜੇ ਬਿੱਲ ਆ $2,000 ਵਾਲੀ ਗੱਲ ਆ, ਉਸ ਦੇ ਨਾਲ ਨਹੀਂ ਉਸ ਨੂੰ ਜਿਹੜਾ ਉਹ ਜੋੜਨਾ ਚਾਹੀਦਾ, ਉਸ ਨੂੰ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਲੈ ਕੇ ਆਓ। ਸੋ ਇੱਦਾਂ ਲੱਗ ਰਿਹਾ ਵੀ ਸ਼ਾਇਦ ਸੈਨੇਟ ਦੇ ਵਿੱਚ
ਇਹ ਚੀਜ਼ ਪਾਸ ਹੋਵੇ ਜਾਂ ਨਾ ਹੋਵੇ, ਹਾਊਸ ਦੇ ਵਿੱਚ ਉਸ ਦਾ ਪਾਸ ਹੋਣਾ ਕਾਫੀ ਮੁਸ਼ਕਲ ਹੈਗਾ ਆ। ਆਲਰੇਡੀ ਜਿਹੜੀ ਜਾਰਜੀਆ ਦੀ ਰਨ ਆਫ ਇਲੈਕਸ਼ਨ ਜਿਹੜੀਆਂ 2 ਸੀਟਾਂ ਦੀ ਆ ਉਹ ਇਸ ਟਾਈਮ ਬਿਲਕੁਲ ਸਿਰੇ ਦੇ ਉੱਤੇ ਜਿਹੜੀ ਉਹ ਜਾ ਰਹੀ ਆ ਰਹੀ 5 ਤਰੀਕ ਨੂੰ ਉੱਥੇ ਇਲੈਕਸ਼ਨ ਜਿਹੜੀ ਉਹ ਹੋਣੀ ਆ ਅਗਲੇ ਮੰਗਲਵਾਰ ਨੂੰ। ਸੋ ਉਹ ਤੋਂ ਪਹਿਲਾਂ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ 2.3 ਮਿਲੀਅਨ ਲੋਕਾਂ ਨੇ ਅਰਲੀ ਵੋਟਿੰਗ ਜਿਹੜੀ ਉੱਥੇ ਕਰ ਚੁੱਕੇ ਹੋਏ ਆ। ਸੋ ਇਹ ਦੇਖਣਾ ਹੋਊਗਾ। ਹੁਣ ਡੈਮੋਕ੍ਰੇਟਸ ਕਹਿ ਰਹੇ ਆ ਵੀ ਤੁਸੀਂ 1 ਹਫ਼ਤੇ ਬਾਅਦ ਸਾਡੇ 2 ਸੈਨੇਟਰਸ ਜਿਤਾਓ ਅਤੇ 3 ਹਫ਼ਤਿਆਂ ਦੇ ਵਿੱਚ ਤੁਹਾਨੂੰ ਜਿਹੜਾ $2000 ਵਾਲਾ ਚੈੱਕ ਆ ਉਹ ਤਾਂ ਅਸੀਂ ਤੁਹਾਨੂੰ ਦੇਵਾਂਗੇ ਅਤੇ ਉਸ ਤੋਂ ਬਾਅਦ 'ਚ ਹੋਰ ਮਦਦ ਵੀ ਜਿਹੜੀ ਉਹ ਤੁਹਾਨੂੰ ਕਰਾਂਗੇ। ਪਰ ਕਹਿੰਦੇ ਵੀ ਜੇ ਡੈਮੋਕ੍ਰੇਟਸ ਕਹਿ ਰਹੇ ਆ ਵੀ ਜੇ ਕਿਤੇ ਰਿਪਬਲਿਕਨ ਰਹੇ ਤਾਂ ਆਉਂਦੇ 6 ਸਾਲ ਤਾਈਂ ਫਿਰ ਤੁਹਾਨੂੰ ਕੁਛ ਨਹੀਂ ਮਿਲਣਾ, ਇਹਨਾਂ ਨੇ ਸਿਰਫ ਅਤੇ ਸਿਰਫ ਆਪਣੇ ਬਾਰੇ ਹੀ ਜਿਹੜਾ ਉਹ ਸੋਚਣਾ ਹੈਗਾ ਆ। ਕੱਲ੍ਹ ਇੱਕ ਹਰਜੋਤ ਸਿੰਘ ਜੀ ਮੈਂ ਪੜ੍ਹ ਰਿਹਾ ਸੀ ਲੋਕਾਂ ਦੇ ਵਿਚਾਰ, ਜਿਨ੍ਹਾਂ ਵਿੱਚੋਂ ਗੱਲਾਂ ਵੀ ਜਾਇਜ਼ ਲੱਗਦੀਆਂ। ਕਹਿੰਦੇ ਜਿੱਦਾਂ DMV ਵਾਲੇ ਬਜ਼ੁਰਗਾਂ ਦੇ ਉੱਤੇ ਰੋਕਾਂ ਲਾ ਕੇ ਰੱਖਦੇ ਆ ਨਾ ਵੀ ਇੰਨੀ ਉਮਰ ਤੋਂ ਉੱਤੇ ਵਾਲਿਆਂ ਨੂੰ ਲਾਇਸੈਂਸ ਨਹੀਂ ਦੇਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਕਹਿੰਦੇ ਕਿਤੇ ਕਾਂਗਰਸ ਦੇ ਵਿੱਚ ਵੀ ਇੱਦਾਂ ਹੀ ਉਮਰ ਦੇ ਹਿਸਾਬ ਦੇ ਨਾਲ ਲਿਹਾਜ਼ ਦੇ ਨਾਲ ਕੀਤਾ ਹੋਵੇ ਅਤੇ ਮੁਲਕ ਦੀਆਂ ਅੱਧੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਖੁਦ ਜਿਹੜੀਆਂ ਉਹ ਹੱਲ ਹੋ ਜਾਣ। ਅਤੇ ਕੱਲ੍ਹ ਤਾਂ ਕਈ ਲੋਕ ਇਹ ਵੀ ਕਹਿ ਰਹੇ ਸੀ ਵੀ ਜਿਹੜੇ 5000 ਦੇ ਪੇਜ ਦੇ ਵਿੱਚ ਟਰਮ ਲਿਮਿਟ ਵੀ ਵਿੱਚੇ ਠੋਕ ਦਿਓ ਇਹ ਕਾਂਗਰਸ ਵਾਲਿਆਂ ਦੀ ਅਤੇ ਜਿਹੜੀ ਨਾਲ ਦੇ ਨਾਲ ਸੈਨੇਟਰਸ ਦੀ, ਤਾਂ ਜੋ ਇਹ ਜਿਹੜੇ ਕਰੀਅਰ ਪੋਲੀਟੀਸ਼ੀਅਨ ਆ ਇਹ ਇੱਥੋਂ ਨਿਕਲਣ ਅਤੇ ਫਿਰ ਕਿਤੇ ਲੋਕਾਂ ਦੇ ਲਈ ਕੋਈ ਨਵੇਂ ਲੋਕ ਆ ਕੇ ਅਤੇ ਕੁਛ ਨਾ ਕੁਛ ਉਹਨਾਂ ਬਾਰੇ ਜਿਹੜਾ ਉਹ ਸੋਚਣ। ਸੋ ਬਹੁਤ ਲੋਕ ਤੰਗ ਪਰੇਸ਼ਾਨ ਆਏ ਪਏ ਆ ਕਾਂਗਰਸ ਦੀ ਜਿਹੜੀ ਆ ਨਲਾਇਕੀ ਨੂੰ ਲੈ ਕੇ ਵੀ ਇਹ ਜਿਹੜੇ ਆ ਲੋਕਾਂ ਨੂੰ ਲੈ ਕੇ ਕੁਛ ਵੀ ਜਿਹੜਾ ਉਹ ਨਹੀਂ ਸੋਚ ਰਹੇ। ਇਹਨਾਂ ਨੂੰ ਹਰ ਇੱਕ ਨੂੰ ਆਪੋ ਆਪਣੀ ਬੀਨ ਵਜਾਉਣ ਦੀ ਪਈ ਹੋਈ ਆ। ਜੀ ਅਗਲੀ ਖਬਰ ਜਿਹੜੀ ਨੈਸ਼ਵਿਲ ਤੋਂ ਆ ਰਹੀ ਆ, ਜਿੱਥੇ ਕਿ ਇੱਕ ਬੀਬੀ ਨੇ ਆਪਣੇ ਆਪ ਨੂੰ ਜਿਹੜਾ ਆ ਸਰੈਂਡਰ ਕੀਤਾ ਹੈਗਾ ਪੁਲਿਸ ਦੇ ਕੋਲ, ਅਤੇ ਆਪਣੇ ਅਟੋਰਨੀ ਦੇ ਰਾਹੀਂ ਉਸਨੇ ਦੱਸਿਆ ਵੀ ਉਹ ਨੈਸ਼ਵਿਲ ਦੇ ਵਿੱਚ ਜਿਸ ਬੰਦੇ ਨੇ ਐਕਸਪਲੋਜ਼ਨ ਚਲਾਇਆ ਸੀ ਉਹਦੀ ਉਹ ਗਰਲਫਰੈਂਡ ਹੈਗੀ ਹੈ। ਕ੍ਰਿਸਮਸ ਡੇ ਵਾਲੇ ਦਿਨ ਐਕਸਪਲੋਜ਼ਨ ਹੋਇਆ ਸੀ। ਉਹ ਕਹਿੰਦੀ ਵੀ ਇਹ ਤੋਂ ਪਹਿਲਾਂ ਵੀ ਅਗਸਤ 21, 2019 ਦੇ ਵਿੱਚ ਮੈਂ ਪੁਲਿਸ ਨੂੰ ਦੱਸਿਆ ਸੀ ਵੀ ਇਹ ਜਿਹੜਾ ਬੰਦਾ ਆ ਇਹ ਕੋਈ ਨਾ ਕੋਈ ਜਿਹੜਾ ਸੁਸਾਈਡਲ ਥ੍ਰੈਟ ਕਰ ਰਿਹਾ ਹੈਗਾ ਅਤੇ ਇਹ ਕੋਈ ਨਾ ਕੋਈ ਹਥਿਆਰ ਬਣਾ ਰਿਹਾ, ਸੋ ਇਸ ਕਰਕੇ ਵੀ ਜਿਹੜਾ ਆ ਧਿਆਨ ਰੱਖੋ। ਪਰ ਉਹ ਤੋਂ ਬਾਅਦ ਕਹਿੰਦੇ ਕੁਛ ਨਹੀਂ ਵਾਪਰਿਆ। ਸੋ ਇਹ ਖਬਰ ਜਿਹੜੀ ਆ ਨੈਸ਼ਵਿਲ ਤੋਂ ਆ ਰਹੀ ਹੈ। ਜੀ ਸੋ ਨੈਸ਼ਵਿਲ ਦੀ ਪੁਲਿਸ ਦੀ ਜਾਂ ਉੱਥੇ ਦੀ ਜਿਹੜੀ ਨਲਾਇਕੀ ਹੈ ਇਹ ਸਾਹਮਣੇ ਆਈ ਹੈ। ਕਹਿੰਦੇ 2019 ਦੇ ਵਿੱਚ ਇਸ ਦੀ ਗਰਲਫਰੈਂਡ ਨੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਸੀ ਵੀ ਇਹ ਬੰਬ ਬਣਾ ਰਿਹਾ ਹੈਗਾ ਆ, ਵੀ ਹੀ ਵਾਜ਼ ਬਿਲਡਿੰਗ ਬੋਮਸ। ਅਤੇ ਪਰ ਕਹਿੰਦੇ ਵੀ ਇਸ ਦੀ RV ਜਿਸ ਦੇ ਵਿੱਚ ਇਸ ਨੇ ਬੰਬ ਬਣਾਇਆ ਸੀ ਅਤੇ ਇਸ ਨੂੰ ਉਡਾਇਆ ਸੀਗਾ ਅਤੇ ਉਹ ਚਲੋ ਰੱਬ ਦਾ ਇਹ ਸ਼ੁਕਰ ਸੀਗਾ ਵੀ ਕਿਸੇ ਹੋਰ ਦੀ ਮੌਤ ਨਹੀਂ ਹੋਈ। ਪਰ ਇਸ ਨੇ ਜਿਹੜਾ ਇਹ ਬੋਮਿੰਗ ਕੀਤੀ ਸੀ ਇਸ ਅਮਰੀਕਨ ਜਿਹੜੇ ਬੰਦੇ ਨੇ, ਉਸ ਦੇ ਬਾਰੇ ਦੇਖੋ ਵੀ ਜਿਹੜੀ ਪੈਮੇਲਾ ਪੈਰੀ ਹੈਗੀ ਆ ਉਸ ਟਾਈਮ ਦੇ ਉੱਤੇ ਉਹਨੇ ਜਾਣਕਾਰੀ ਦਿੱਤੀ। ਪਰ ਕਹਿੰਦੇ ਵੀ ਇਹਦੀ RV ਦੀ ਜਾਂਚ ਹੋ ਨਹੀਂ ਸਕੀ, ਜਿਸ ਤੋਂ ਬਾਅਦ ਦੇ ਵਿੱਚ ਗੱਲ ਕਿਤੇ ਇੱਦਾਂ ਲੱਗਦਾ ਵੀ ਜਿੱਦਾਂ ਆਈ ਗਈ ਹੋ ਗਈ ਅਤੇ ਇਹ ਜਿਹੜੀ ਸਥਿਤੀ ਬਣੀ ਆ। ਅਤੇ ਇਸ ਨੇ ਫਿਰ ਇਸ ਸਾਲ 25 ਦਸੰਬਰ ਨੂੰ ਇਸ ਘਟਨਾ ਨੂੰ, ਇਸ ਬੋਮਿੰਗ ਨੂੰ ਜਿਹੜਾ ਆ ਉਹ ਅੰਜਾਮ ਦਿੱਤਾ ਹੈਗਾ ਆ। ਸੋ ਇਹ ਬਹੁਤ ਮਾੜੀ ਗੱਲ ਆ ਵੀ ਇੱਦਾਂ ਚੀਜ਼ ਵਾਪਰੀ ਹੈ। ਹਰਜੋਤ ਸਿੰਘ ਜੀ ਯਾਦ ਹੋਣਾ ਆ ਕੁਛ ਵਕਤ ਪਹਿਲਾਂ ਜਿਸ ਇੱਕ ਬੰਦੇ ਨੇ ਮਾਸ ਸ਼ੂਟਿੰਗ ਕੀਤੀ ਸੀਗੀ ਸਕੂਲ ਦੇ ਵਿੱਚ, ਉਸ ਦੇ ਬਾਰੇ ਵੀ ਉਸਦੇ ਸਾਥੀ ਜਿਹੜੇ ਕਲਾਸਮੇਟਸ ਆ ਉਹਨਾਂ ਨੇ ਜਾਣਕਾਰੀ ਦਿੱਤੀ ਸੀਗੀ ਵੀ ਇਸ ਦੀ ਜਿੱਦਾਂ ਦੀਆਂ ਇਹ ਹਰਕਤਾਂ ਕਰ ਰਿਹਾ ਵੀ ਕੁਛ ਗਲਤ ਕਰ ਸਕਦਾ ਆ। ਪਰ ਉਦੋਂ ਵੀ ਇਹ ਜਿਹੜੇ ਆ ਕਹਿ ਲਓ ਵੀ ਕਰੈਕਸ ਦੇ ਥਰੂ ਸਲਿੱਪ ਹੋ ਗਿਆ ਸੀਗਾ, ਵਿੱਚੋਂ ਨਿਕਲ ਗਿਆ ਸੀ। ਇਹ ਵੀ ਇੱਕ ਹਿਸਾਬ ਦੇ ਨਾਲ ਕਰੈਕਸ ਦੇ ਵਿੱਚੋਂ ਸਲਿੱਪ ਹੋ ਗਿਆ ਅਤੇ ਇਸ ਦੇ ਉੱਤੇ ਦੇਖੋ ਉਸ ਦੀ ਗਰਲਫਰੈਂਡ ਨੇ ਇਹ ਕਿਹਾ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੀ ਆ ਇਸ ਨੂੰ ਲੈ ਕੇ ਕੋਈ ਐਵੀਡੈਂਸ ਜਾਂ ਉਹ ਚੀਜ਼ ਜਿਹੜੀ ਉਹ ਬਰਾਮਦ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੇ। ਸੋ ਇਹ ਸਥਿਤੀ ਜਿਹੜੀ ਮਾੜੀ ਆ। ਸੋ ਆਈ ਥਿੰਕ ਨੋ ਡਾਊਟ FBI ਜਾਂ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹ ਆਲਰੇਡੀ ਕਾਫੀ ਬਿਜ਼ੀ ਹੁੰਦੇ ਆ, ਪਰ ਇੱਦਾਂ ਦੀਆਂ ਚੀਜ਼ਾਂ ਨੂੰ ਜ਼ਿਆਦਾ ਧਿਆਨ ਦੇ ਨਾਲ ਜਿਹੜੇ ਉਹ ਦੇਖਣ ਤਾਂ ਇੱਦਾਂ ਦੀਆਂ ਘਟਨਾਵਾਂ ਨੂੰ ਜਿਹੜਾ ਸ਼ਾਇਦ ਪਹਿਲੋਂ ਹੋਣ ਤੋਂ ਜਿਹੜਾ ਉਹ ਰੋਕਿਆ ਜਾ ਸਕਦਾ ਆ। ਅਤੇ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇੱਕ ਕਹਿੰਦੇ ਬੋਮਬਿੰਗ ਦੇ ਵਿੱਚ ਸਾਹਮਣੇ ਆਈ ਆ ਵੀ ਜਿਹੜਾ 911 ਦਾ ਸਿਸਟਮ ਆ ਇੱਕੋ ਚੀਜ਼ ਦੇ ਉੱਤੇ ਜਿਹੜਾ ਨਿਰਭਰ ਹੋਣ ਦੇ ਕਰਕੇ ਉਸ ਦੇ ਵਿੱਚ ਕਾਫੀ ਵੱਡੀ ਉਹਨਾਂ ਨੂੰ ਪ੍ਰੋਬਲਮ ਆਈ। ਕਹਿੰਦੇ ਵੀ ਵਾਰਨਰ ਨੇ ਜਿਹੜੀ ਲੋਕੇਸ਼ਨ ਚੂਜ਼ ਕੀਤੀ ਸੀ ਇਸ ਬੋਂਬਰ ਨੇ AT&T ਦੀ ਬਿਲਡਿੰਗ ਦੇ ਲਾਗੇ ਸੀ ਅਤੇ ਜਿੱਥੇ ਇਸ ਧਮਾਕੇ ਦੇ ਨਾਲ ਕਾਫੀ ਵੱਡਾ ਜਿਹੜਾ ਨੁਕਸਾਨ ਹੋਇਆ, ਜਿਸ ਕਰਕੇ ਪੁਲਿਸ, ਹੌਸਪੀਟਲ, ਸੈੱਲਫੋਨ ਕਮਿਊਨੀਕੇਸ਼ਨ ਤਿੰਨੇ ਜਿਹੜੀਆਂ ਚੀਜ਼ਾਂ ਆ
ਇਸ ਸੂਬੇ ਦੇ ਵਿੱਚ ਉਸ ਦੇ ਕਈ ਉਸ ਤੋਂ ਵੱਡੇ ਇਲਾਕੇ ਦੇ ਵਿੱਚ ਨਾਲ ਦੇ ਨਾਲ ਜਿਹੜੀਆਂ ਆ ਉਹ ਕਹਿ ਲਓ ਵੀ ਬਿਲਕੁਲ ਟੁੱਟ ਗਈਆਂ ਅਤੇ ਉਹਨਾਂ ਨੂੰ ਜਿਹੜੀਆਂ ਆ ਉਹ ਕੰਪਨੀ ਨੂੰ ਕਾਫੀ ਸਮਾਂ ਲੱਗ ਗਿਆ ਉੱਥੇ ਰੈਜ਼ੀਡੈਂਟਸ ਅਤੇ ਬਿਜ਼ਨਸਿਸ ਦੇ ਵਿੱਚ ਇਹ ਸਰਵਿਸਿਜ਼ ਨੂੰ ਮੁੜ ਦੁਬਾਰਾ ਜਿਹੜਾ ਉਹ ਚਾਲੂ ਕਰਨ ਦੇ ਲਈ। ਸੋ ਇਹ ਵੀ ਕਹਿੰਦੇ ਵੀ ਇੱਕ ਲੈਕ ਆਫ ਇਨਫਰਾਸਟਰਕਚਰ ਦੀ ਸਥਿਤੀ ਆ ਉਹ ਵੀ ਨਾਲ ਦੇ ਨਾਲ ਇਸ ਬੋਮਿੰਗ ਨੇ ਦਰਸਾਈ ਹੈਗੀ ਆ। ਜੀ ਅਗਲੀ ਖਬਰ ਜਿਹੜੀ ਆ GOP ਦੇ ਸੈਨੇਟਰ ਜੋਸ਼ ਹੌਲੇ ਜਿਹੜੇ ਆ ਉਹ ਕਹਿੰਦੇ ਵੀ ਮੈਂ ਜਦੋਂ ਇਲੈਕਟਰਲ ਕਾਲਜ ਦੀ ਸਰਟੀਫਿਕੇਸ਼ਨ ਹੋਣੀ ਆ ਉਹਦਾ ਵਿਰੋਧ ਕਰੂੰਗਾ, ਜਨਵਰੀ 6 ਨੂੰ ਹੋਣੀ ਹੈਗੀ ਆ। ਉਹ ਕਹਿੰਦੇ ਵੀ ਕਈ ਸਟੇਟਾਂ ਨੇ ਜਿਹੜੇ ਰੂਲ ਆ ਉਹ ਫੋਲੋ ਨਹੀਂ ਕੀਤੇ ਇਲੈਕਸ਼ਨ ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਪੈਂਸਿਲਵੇਨੀਆ ਦੇ ਵਿੱਚ। ਅਤੇ ਉਹਨਾਂ ਨੇ ਕਿਹਾ ਸੰਨ 2004 ਅਤੇ 2016 ਦੇ ਵਿੱਚ ਵੀ ਡੈਮੋਕਰੇਟਾਂ ਨੇ ਜਿਹੜਾ ਵਿਰੋਧ ਕੀਤਾ ਸੀ ਸਰਟੀਫਿਕੇਸ਼ਨ ਦੇ ਲਈ, ਅਤੇ ਹੁਣ ਉਹ ਕਹਿ ਰਹੇ ਆ ਵੀ ਤੁਸੀਂ ਕਿਉਂ ਵਿਰੋਧ ਕਰ ਰਹੇ ਆ। ਸੋ ਪਹਿਲੇ ਜਿਹੜੇ ਇਹ ਸੈਨੇਟਰ ਜੋਸ਼ ਹੌਲੇ ਜਿਹੜੇ ਆ ਰਿਪਬਲਿਕਨ ਮਜ਼ੂਰੀ ਤੋਂ ਆ ਉਹ ਆਏ ਆ ਓਪਨਲੀ, ਕਹਿੰਦੇ ਵੀ ਮੈਂ ਇਸ ਸਰਟੀਫਿਕੇਸ਼ਨ ਦੇ ਉਲਟ ਵੋਟ ਪਾਵਾਂਗਾ। ਜੀ ਕਹਿੰਦੇ ਵੀ ਇਸ ਦੇ ਉੱਤੇ ਇਤਰਾਜ਼ ਜਿਹੜਾ ਆ ਉਹ ਜ਼ਰੂਰ ਜਤਾਉਣਗੇ। ਅਤੇ ਰਾਸ਼ਟਰਪਤੀ ਟਰੰਪ ਨੇ ਆਲਰੇਡੀ ਜਿਹੜੇ GOP ਦੇ ਕਈ ਕਾਂਗਰੈਸ਼ਨਲ ਲੀਡਰਸ ਆ ਉਹਨਾਂ ਨੂੰ ਕਿਹਾ ਆ ਵੀ ਉਹ ਇਸ ਤਰੀਕੇ ਦੇ ਨਾਲ ਕਰਨ, ਪਰ ਉਹਨਾਂ ਨੂੰ ਬਹੁਤਾ ਜਿਹੜਾ ਆ ਉਹਨਾਂ ਕਾਂਗਰਸਮੈਨ ਦਾ ਜਾਂ ਸੈਨੇਟਰਸ ਦਾ ਜਿਹੜਾ ਉਹ ਸਾਥ ਪ੍ਰਾਪਤ ਜਿਹੜਾ ਉਹ ਨਹੀਂ ਹੋਇਆ ਹੈਗਾ। ਸੈਨੇਟ ਮੈਜੋਰਟੀ ਲੀਡਰ ਮਿਚ ਮਕੋਨਲ ਉਹਨਾਂ ਨੇ ਆਲਰੇਡੀ ਇਸ ਚੀਜ਼ ਨੂੰ ਮੰਨ ਲਿਆ ਆ ਵੀ ਜਿਹੜੇ ਜੋ ਬਾਈਡਨ ਨੇ ਉਹ ਪ੍ਰੈਜ਼ੀਡੈਂਟ ਇਲੈਕਟ ਨੇ। ਉਹਨਾਂ ਨੇ ਆਪਣੀ ਇੱਕ ਸਪੀਚ ਦੇ ਵਿੱਚ ਵੀ ਇਸ ਨੂੰ ਜਿਹੜਾ ਉਹ ਮੰਨਿਆ ਹੈਗਾ ਆ। ਸੋ ਕਹਿੰਦੇ ਵੀ ਚਾਹੇ ਇਹ ਵਿਰੋਧਤਾ ਆਪਣੀ ਰੱਖਦੇ ਵੀ ਆ ਪਰ ਫਿਰ ਵੀ ਉਸ ਦੇ ਬਾਵਜੂਦ ਮੁਸ਼ਕਿਲ ਹੀ ਆ ਵੀ ਇਸ ਇਲੈਕਟਰਲ ਕਾਲਜ ਦੀ ਵੋਟ ਨੂੰ ਜਿਹੜਾ ਕੋਈ ਬਹੁਤਾ ਫਰਕ ਪਊਗਾ ਜਿਹੜਾ 6 ਜਨਵਰੀ ਨੂੰ ਹੋਣ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਚੈਲੰਜ ਦੇ ਨਾਲ ਇੱਕ ਫਲੋਰ ਡਿਬੇਟ ਜਿਹੜਾ ਉਹ ਹੋਵੇਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਦੋਨਾਂ ਹੀ ਚੈਂਬਰਸ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਅਤੇ ਸੈਨੇਟ ਆ ਦੋਨਾਂ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਜਿਹੜੀ ਉਹ ਵੋਟ ਆ ਉਹ ਹੋਊਗੀ। ਅਤੇ ਕਹਿੰਦੇ ਅਖੀਰ ਦੇ ਵਿੱਚ ਜਿਹੜੇ ਟਰੰਪ ਆ ਉਹ ਹਾਰਨਗੇ ਕਿਉਂਕਿ ਜਿਹੜੇ ਡੈਮੋਕਰੇਟਸ ਦੇ ਕੋਲ ਉਹ ਹਾਊਸ ਦਾ ਵੀ ਜਿਹੜਾ ਉਹ ਕੰਟਰੋਲ ਹੈਗਾ ਆ। ਅਤੇ ਆਲਰੇਡੀ ਜਿਹੜੇ ਕਈ ਸੈਨੇਟ ਦੇ ਰਿਪਬਲਿਕਨਸ ਹੈਗੇ ਆ ਉਹਨਾਂ ਨੇ ਰੈਕੋਗਨਾਈਜ਼ ਕੀਤਾ ਬਾਈਡਨ ਦੀ ਜਿਹੜੀ ਆ ਉਹ ਵਿਕਟਰੀ ਨੂੰ। ਅਤੇ ਆਈ ਥਿੰਕ 6 ਜਨਵਰੀ ਨੂੰ ਇੱਕ ਹਿਸਾਬ ਦੇ ਨਾਲ ਹੁਣ ਸਦਨ ਦੇ ਵਿੱਚ ਵੀ ਚੈਂਬਰ ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਨੂੰ ਹੁਣ ਹਾਰ ਦਾ ਸਾਹਮਣਾ ਇੱਕ ਵਾਰੀ ਉੱਥੇ ਕਰਨਾ ਪੈ ਸਕਦਾ ਆ। ਉੱਦਾਂ ਕੱਲ੍ਹ ਜਿਹੜੀ ਆ ਇਹ ਰਿਪੋਰਟ ਆਈ ਸੀ ਵੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਵਕੀਲ ਹੈਗੇ ਨੇ ਗਲਿਆਨੀ ਉਹ ਇੱਕ ਸੁਪਰੀਮ ਕੋਰਟ ਦੇ ਵਿੱਚ ਨਵਾਂ ਜਿਹੜੀ ਆ ਲਿਟੀਗੇਸ਼ਨ ਜਿਹੜੀ ਉਹ ਦਾਇਰ ਕਰਨ ਜਾ ਰਹੇ ਆ ਇਸ ਇਲੈਕਸ਼ਨ ਦੇ ਨਤੀਜਿਆਂ ਦੇ ਉਲਟ। ਆਲਰੇਡੀ ਵੱਖ-ਵੱਖ ਕੋਰਟਸ ਦੇ ਵਿੱਚ ਅਦਾਲਤਾਂ ਦੇ ਵਿੱਚ ਇਹਨਾਂ ਨੂੰ ਇਹ ਜਿਹੜੀਆਂ ਇਲੈਕਸ਼ਨ ਦੇ ਨਤੀਜਿਆਂ ਦੇ ਖਿਲਾਫ ਇਹਨਾਂ ਨੇ ਜਿਹੜੀਆਂ ਪਾਈਆਂ ਸੀਗੀਆਂ ਆਪਣੀਆਂ ਉਹ ਲਿਟੀਗੇਸ਼ਨਸ ਉਹਨਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਹੈਗਾ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਕੋਈ ਇਹਨਾਂ ਨੂੰ ਸਹਾਰਾ ਮਿਲਦਾ ਆ ਜਾਂ ਨਹੀਂ। ਜੀ ਅਗਲੀ ਖਬਰ ਅਰਜਨਟੀਨਾ ਤੋਂ ਆ ਰਹੀ ਹੈ ਜਿੱਥੇ ਕਿ ਅਰਜਨਟੀਨਾ ਦੀ ਸੈਨੇਟ ਨੇ ਇੱਕ ਹਿਸਟੋਰੀਕਲ ਬਿੱਲ ਪਾਸ ਕੀਤਾ ਜਿਹਦੇ ਵਿੱਚ ਉਹਨਾਂ ਨੇ ਅਬੋਰਸ਼ਨ ਨੂੰ ਲੀਗਲਾਈਜ਼ ਕਰ ਦਿੱਤਾ ਹੈਗਾ ਆ। ਈਵਨ ਦੋ ਇਹ ਜਿਹੜਾ ਮੁਲਕ ਹੈਗਾ ਕੈਥੋਲਿਕ ਮੈਜੋਰਟੀ ਕੰਟਰੀ ਹੈਗੀ ਆ ਅਤੇ ਪ੍ਰੈਜ਼ੀਡੈਂਟ ਜਿਹੜਾ ਉੱਥੇ ਦਾ ਸੀਗਾ ਉਹ ਇਸ ਹੱਕ ਦੇ ਵਿੱਚ ਸੀ। ਅਤੇ ਸੈਨੇਟ ਨੇ ਜਦੋਂ ਵੋਟ ਪਾਈ ਆ 38 ਜਣੇ ਹੱਕ ਦੇ ਵਿੱਚ ਸੀ, 29 ਜਣੇ ਜਿਹੜੇ ਇਹਦੇ ਉਲਟ ਸੀ। ਅਤੇ ਮਿਲੀਅਨਸ ਆਫ ਜਿਹੜੀਆਂ ਬੀਬੀਆਂ ਹੈਗੀਆਂ ਲੇਡੀਜ਼ ਸੀਗੀਆਂ ਉਹਨਾਂ ਨੇ ਬਾਹਰ ਜਿਹੜਾ ਪ੍ਰੋਟੈਸਟ ਕੀਤਾ ਹੋਇਆ ਸੀ। ਪ੍ਰੈਜ਼ੀਡੈਂਟ ਅਲਬਰਟੋ ਫਰਨਾਂਡਿਸ ਉਸ ਨੇ ਜਿਹੜਾ ਆ ਇਹਦੀ ਸਪੋਰਟ ਕੀਤੀ ਹੈਗੀ ਆ। ਸੋ ਹੁਣ ਅਰਜਨਟੀਨਾ ਦੇ ਵਿੱਚ ਅਬੋਰਸ਼ਨ ਜਿਹੜਾ ਆ ਉਹ ਲੀਗਲ ਹੋ ਗਿਆ। ਜੀ ਇਹ ਦੱਸਦੇ ਜਾਈਏ ਇਹਦੇ ਵਿੱਚ ਇਹ ਨਹੀਂ ਆ ਵੀ ਹਰ ਇੱਕ ਚੀਜ਼ ਉਸ ਦੇ ਵਿੱਚ ਲੀਗਲ ਆ। ਰੇਪ ਦੇ ਮਾਮਲੇ ਦੇ ਵਿੱਚ ਜੇ ਕੋਈ ਔਰਤ ਅਬੋਰਸ਼ਨ ਕਰਵਾਉਣਾ ਚਾਹੁੰਦੀ ਆ ਜਾਂ ਜੇ ਕਿਸੇ ਜਿਹੜੀ ਪ੍ਰੈਗਨੈਂਟ ਲੇਡੀ ਆ ਉਸ ਦੀ ਜਾਨ ਨੂੰ ਖਤਰਾ ਹੈਗਾ ਆ ਜਿਹੜੀ ਪ੍ਰੈਗਨੈਂਸੀ ਦੇ ਕਰਕੇ ਉਸ ਮਾਮਲਿਆਂ ਦੇ ਵਿੱਚ ਜਿਹੜਾ ਅਬੋਰਸ਼ਨ ਆ ਉਹਨਾਂ ਨੇ ਲੀਗਲ ਕੀਤਾ। ਇਹ ਵੀ ਜ਼ਿਕਰਯੋਗ ਗੱਲ ਹੈਗੀ ਆ ਜਿੱਦਾਂ ਤੁਸੀਂ ਦੱਸਿਆ ਵੀ ਕੈਥੋਲਿਕ ਮੈਜੋਰਟੀ ਸੂਬਾ ਜਿਹੜਾ ਇਹ ਕੰਟਰੀ ਹੈਗਾ ਅਤੇ ਜਿਹੜੇ ਰਾਈਟ ਨਾਓ ਪੋਪ ਹੈਗੇ ਨੇ ਵੈਟੀਕਨ ਦੇ ਵਿੱਚ ਉਹ ਵੀ ਜਿਹੜੇ ਅਰਜਨਟੀਨਾ ਤੋਂ ਹੀ ਜਿਹੜੇ ਆ ਉਹ ਹੈਗੇ ਨੇ। ਉਹ ਇੱਥੇ ਹੀ ਪਹਿਲੋਂ ਪਾਦਰੀ ਸੀ ਅਤੇ ਹੌਲੀ ਹੌਲੀ ਜਿਹੜੇ ਉਹ ਪੋਪ ਜਿਹੜੇ ਆ ਉਹ ਬਣੇ ਨੇ।
ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਦੇ ਤੋਂ ਬਾਅਦ ਦੇ ਵਿੱਚ ਮੁੜ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ ਜਾਰੀ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLXC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ ਬਿਜ਼ਨਸ ਪਰਸਨਲ ਇਨਕਮ ਟੈਕਸ ਰੀਅਲ ਐਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ ਲਾਈਫ ਇੰਸ਼ੋਰੈਂਸ ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ ਸਿਟੀਜ਼ਨਸ਼ਿਪ ਗ੍ਰੀਨ ਕਾਰਡ ਵਰਕ ਪਰਮਿਟ R1 ਵੀਜ਼ਾ I-360 ਐਡਜਸਟਮੈਂਟ ਆਫ ਸਟੇਟਸ ਪਾਸਪੋਰਟ ਰੀਨਿਊ ਕਰਵਾਉਣਾ ਹੋਵੇ ਇੰਡੀਆ ਇੰਗਲੈਂਡ ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ IRS ਦਾ ਕੋਈ ਵੀ ਮਸਲਾ ਹੋਵੇ ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖੜਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਸਨੋ ਕਾਲ 5592439200 ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633 ਇੰਸ਼ੋਰੈਂਸ ਲਾਇਸੈਂਸ ਨੰਬਰ 0G81976 ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨੌਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ 6735 ਨਾਰਥ ਫਰਸਟ ਸਟਰੀਟ ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641। ਗਿਲਡ ਇਮੀਗ੍ਰੇਸ਼ਨ ਕੰਸਲਟੈਂਟਸ ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ ਪਾਸਪੋਰਟ ਵੀਜ਼ਾ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਐਫੀਡੇਵਿਟ ਆਫ ਸਪੋਰਟ ਰੀਐਂਟਰੀ ਪਰਮਿਟ ਵਰਕ ਪਰਮਿਟ ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ ਰੀਨਿਊ ਕਰਵਾਉਣਾ OCI ਕਾਰਡ ਇੰਡੀਆ ਲਈ ਵੀਜ਼ਾ ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876 ਐਡਰੈਸ 4709 ਅਲ ਕੈਪੀਟਾਨ ਸੂਟ 103 ਫ੍ਰੈਸਨੋ और visit fresnoimmigration.com। ਸਟਾਕਟਨ ਟ੍ਰੇਸੀ ਤੋਂ ਬੇਕਰਸਫੀਲਡ ਦੇ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਜ਼ਰੂਰਤ ਹੈ ਨਵੇਂ ਘਰ ਖਰੀਦਣ ਜਾਂ ਫਿਰ ਵੇਚਣ ਦੀ ਜਾਂ ਫਿਰ ਲੈਣਾ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਜਾਂ ਫਿਰ ਫਾਰਮ ਤਾਂ ਗੱਲ ਕਰ ਸਕਦੇ ਹੋ ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਐਸਟੇਟ ਵਾਲਿਆਂ ਨਾਲ ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 5597093800। ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਐਸਟੇਟ ਵਾਲੇ ਲਾਇਸੈਂਸ ਨੰਬਰ 010295881। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ ਹੋਮ ਕਮਰਸ਼ੀਅਲ ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਇਸ ਸਾਲ ਕਰੋਨਾ ਵਾਇਰਸ ਦੇ ਕਰਕੇ 15,000 ਤੋਂ ਵੱਧ ਕੈਲੀਫੋਰਨੀਆ ਦੇ ਨਿਵਾਸੀ ਮਰ ਚੁੱਕੇ ਹਨ। ਇਹਨਾਂ ਵਿੱਚ ਮਾਂ-ਪਿਓ, ਭੈਣ ਭਰਾ, ਦਾਦਾ ਦਾਦੀ, ਨਾਨਾ ਨਾਨੀ, ਰਿਸ਼ਤੇਦਾਰ ਅਤੇ ਬੱਚੇ ਸਨ ਜਿਨ੍ਹਾਂ ਦੀ ਜਾਨ ਗਈ ਹੈ। ਅਫਸੋਸ ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਪਰ ਤੁਸੀਂ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਜਦ ਵੀ ਮੌਕਾ ਹੋਵੇ 6 ਫੁੱਟ ਦੂਰ ਰਹੋ, ਵੱਧ ਤੋਂ ਵੱਧ ਹੱਥ ਧੋਵੋ ਤੇ ਹਮੇਸ਼ਾ ਮਾਸਕ ਪਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ। ਕੈਲੀਫੋਰਨੀਆ ਵਾਲਿਓ ਆਓ ਸਾਰੇ ਮਾਸਕ ਪਾਈਏ। ਇਹ ਸੰਦੇਸ਼ ਦਾ ਕੈਲੀਫੋਰਨੀਆ ਐਂਡਾਊਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ।
ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਦੱਸਦਾ ਹੈ ਕਿ ਮੈਂ ਤੁਹਾਡੀ ਅਤੇ ਆਪਣੀ ਸਿਹਤ ਬਾਰੇ ਧਿਆਨ ਰੱਖਦਾ ਹਾਂ। ਇਹ ਮਾਸਕ ਤੁਹਾਡੀ ਸੁਰੱਖਿਆ ਲਈ ਹੈ। ਮੇਰਾ ਮਾਸਕ ਮੈਨੂੰ ਸੀਮਤ ਨਹੀਂ ਕਰਦਾ ਬਲਕਿ ਬਚਾਉਂਦਾ ਹੈ। ਮੇਰਾ ਮਾਸਕ ਡਰਾਉਣਾ ਨਹੀਂ ਸਭ ਲਈ ਰਹਿਮਦਿਲੀ ਦਰਸਾਉਂਦਾ ਹੈ। ਮੇਰਾ ਮਾਸਕ ਅੱਗੇ ਵਧਣ ਵਿੱਚ ਸਹਿਯੋਗ ਕਰਦਾ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਮੇਰੇ ਤੇ ਤੁਹਾਡੇ ਵਾਸਤੇ ਹੈ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕੀਏ। ਇਹ ਸੰਦੇਸ਼ ਤੇ ਕੈਲੀਫੋਰਨੀਆ ਐਂਡਾਊਮੈਂਟ ਦੁਆਰਾ ਜਾਰੀ ਕੀਤਾ ਗਿਆ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਕਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਚਾਈਨਾ ਤੋਂ ਆ ਰਹੀ ਆ, ਹਾਂਗਕਾਂਗ ਦੇ ਕੁਛ ਜਿਹੜੇ ਐਕਟਿਵਿਸਟ ਸੀਗੇ ਉਹ ਭੱਜ ਰਹੇ ਸੀ ਜਿਹੜੇ, ਤੇ ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ ਤੇ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਹੈਗਾ ਆ। ਕਹਿੰਦੇ ਵੀ ਸਪੀਡ ਬੋਟ ਦੇ ਰਾਹੀਂ ਉਹ ਟਰਾਈ ਕਰ ਰਹੇ ਸੀ। ਸੋ ਹਾਂਗਕਾਂਗ ਨੇ ਉਹਨਾਂ ਨੂੰ ਇੱਕ ਹਾਂਗਕਾਂਗ 12 ਕਰਕੇ ਜਿਹੜਾ ਨਾਮ ਦਿੱਤਾ ਹੈ। ਕਹਿੰਦੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਨਹੀਂ ਬਦਨਾਮੀ ਕਰਨੀ ਸੀ, ਪਰ ਆਪਾਂ ਨੂੰ ਪਤਾ ਹੀ ਆ ਵੀ ਹਾਂਗਕਾਂਗ ਦੇ ਉੱਤੇ ਜਿਹੜੀ ਫਰੀਡਮ ਵਾਲੀ ਮੂਵਮੈਂਟ ਆ ਕਿੰਨੇ ਚਿਰਾਂ ਤੋਂ ਚੱਲ ਰਹੀ ਹੈਗੀ ਆ। ਪਿੱਛੇ ਉਹਨਾਂ ਨੂੰ ਕਾਫੀ ਦੱਬਿਆ ਵੀ ਗਿਆ ਸੀ ਤੇ ਪਰ ਫਿਰ ਵੀ ਕੋਈ ਨਾ ਕੋਈ ਟਰਾਈ ਕਰਦਾ ਹੈ। ਤੇ ਅੱਜ 12 ਜਾਣੇ ਜਿਹੜੇ ਜਦੋਂ ਭੱਜਣ ਲੱਗੇ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਯਮਨ ਦੇ ਏਡਨ ਏਅਰਪੋਰਟ ਦੇ ਉੱਤੇ ਜਿਹੜੇ ਆ ਬੰਬ ਧਮਾਕੇ ਜਿਹੜੇ ਹੋਏ ਆ, ਜਿਸ ਦੇ ਕਰਕੇ 22 ਜਾਣਿਆਂ ਦੇ ਮੌਤ ਦੀ ਖਬਰ ਜਿਹੜੀ ਉਹ ਆ ਰਹੀ ਹੈਗੀ ਆ। 58 ਲੋਕ ਇਸ ਬੰਬ ਧਮਾਕਿਆਂ ਦੇ ਵਿੱਚ ਜਿਹੜੇ ਕਹਿੰਦੇ ਜ਼ਖਮੀ ਵੀ ਹੋਏ ਆ। ਕਹਿੰਦੇ ਮੌਤ ਦੀ ਮਰਨ ਵਾਲਿਆਂ ਦੀ ਜਿਹੜੀ ਸੰਖਿਆ ਉਹ ਵੱਧ ਸਕਦੀ ਹੈਗੀ ਆ। ਕਹਿੰਦੇ ਵੀ ਇਹ ਨਵੀਂ ਉੱਥੇ ਬਣੀ ਜਿਹੜੀ ਸਰਕਾਰ ਆ, ਸ਼ਾਇਦ ਉਸ ਟਾਈਮ ਦੇ ਉੱਤੇ ਉੱਥੇ ਲੈਂਡ ਜਿਹੜੀ ਉਹ ਕਰ ਰਹੀ ਸੀ ਤੇ ਇਹ ਹਮਲਾ, ਅੱਤਵਾਦੀ ਹਮਲਾ ਜਿਹੜਾ ਆ ਉੱਥੇ ਹੋਇਆ ਆ, ਉੱਥੇ ਕੀਤਾ ਗਿਆ ਆ ਤੇ ਕਾਫੀ ਜਿਹੜੇ ਆ ਉੱਥੇ ਸਮੱਸਿਆ ਜਿਹੜੀ ਉਹ ਆਈ ਆ। ਹਾਲੇ ਤੱਕ ਕਿਸੇ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਜਿਹੜੀ ਉਹ ਨਹੀਂ ਲਈ, ਪਰ ਆਲਰੇਡੀ ਟਰਮੋਇਲ ਦੇ ਵਿੱਚੋਂ, ਸਮੱਸਿਆ ਦੇ ਵਿੱਚੋਂ ਲੰਘ ਰਹੇ ਇਸ ਮਿਡਲ ਈਸਟ ਦੇ ਮੁਲਕ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਹੋਰ ਵਧਣਗੀਆਂ। ਇਸ ਮੁਲਕ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜੰਗ ਤੇ ਭੁੱਖਮਰੀ ਨੇ ਮੌਤਾਂ ਨੂੰ ਜਿਹੜਾ ਆ, ਮੌਤ ਦੀ ਦਸਤਕ ਲਗਾਤਾਰ ਉੱਥੇ ਚੱਲ ਰਹੀ ਹੈਗੀ ਆ। ਸੋ ਇਹ ਉੱਥੇ ਨਵੀਂ ਜਿਹੜੀ ਸਰਕਾਰ ਆ ਉਹ ਬਣੀ ਸੀਗੀ, ਜਿਨ੍ਹਾਂ ਨੇ ਇੱਕ ਰਾਜਨੀਤਿਕ ਜਿਹੜਾ ਆ ਉਹ ਅਲਾਇੰਸ ਬਣਾਇਆ ਸੀਗਾ ਜਿਹੜੇ ਦੱਖਣ ਦੇ ਕੁਝ ਸੈਪਰੇਟਿਸਟ ਆ ਉਹਨਾਂ ਦੇ ਨਾਲ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਉੱਥੇ ਬੰਬ ਧਮਾਕਾ ਹੋਇਆ ਹੈਗਾ ਆ। ਤੇ ਸਾਊਦੀ ਵਾਲਿਆਂ ਦੀ ਵੀ ਇਹਨਾਂ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਉਹ ਲੱਗਦੀ ਆ। ਯਾਦ ਹੋਣਾ ਵੀ ਸਾਊਦੀ ਅਰੇਬੀਆ ਦੇ ਦੁਆਰਾ ਸਕੂਲ ਦੇ ਉੱਤੇ ਵੀ ਤੇ ਹਸਪਤਾਲ ਦੇ ਉੱਤੇ ਵੀ ਜਿਹੜੇ ਆ ਉਹਨਾਂ ਨੇ ਹਮਲੇ ਕੀਤੇ ਸੀਗੇ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਅਮਰੀਕਾ ਦੇ ਵਿੱਚ ਲਗਭਗ ਤੀਜਾ ਹਿੱਸਾ ਜਿਹੜੇ US ਦੇ ਰਿਵਰਸ ਹੈਗੇ ਆ ਉਹਨਾਂ ਦੇ ਕਲਰ ਚੇਂਜ ਹੋ ਰਿਹਾ ਪਿਛਲੇ 36 ਸਾਲਾਂ ਤੋਂ। ਪਹਿਲਾਂ ਕਹਿੰਦੇ ਬਲੂ ਕਲਰ ਹੁੰਦੇ ਸੀ, ਉਹ ਤੋਂ ਬਾਅਦ ਯੈਲੋ ਤੇ ਹੁਣ ਗ੍ਰੀਨ ਕਲਰ ਜਿਹੜਾ ਆ ਚੇਂਜ ਹੋ ਰਿਹਾ। ਇਹ ਨਾਸਾ ਨੇ ਪਿਛਲੇ 34 ਸਾਲਾਂ ਤੋਂ ਜਿਹੜੇ ਆ 2.5 ਲੱਖ ਦੇ ਕਰੀਬ ਜਿਹੜੇ ਆ ਇਮੇਜਸ, 2,35,000 ਦੇ ਕਰੀਬ ਸੈਟੇਲਾਈਟ ਇਮੇਜਸ ਲਾਏ ਆ 1984 ਤੋਂ ਲੈ ਕੇ 2018 ਦੇ ਵਿੱਚ। ਨਾਸਾ ਤੇ US ਜੀਓਲੋਜੀਕਲ ਸਰਵੇ ਦਾ ਜਿਹੜਾ ਲੈਂਡਸੈਟ ਪ੍ਰੋਗਰਾਮ ਆ ਉਹਨਾਂ ਨੇ ਅੱਜ ਇਹ ਰਿਪੋਰਟ ਜਾਰੀ ਕੀਤੀ ਹੈਗੀ ਆ। ਤੇ ਕਹਿੰਦੇ ਵੀ ਸਿਰਫ ਹੁਣ 8% ਰਿਵਰ ਦੀਆਂ ਜਿਹੜੀਆਂ ਪਿਕਚਰਸ ਆ ਉਹ ਬਲੂ ਆ, ਬਾਕੀ ਜਿਹੜੀਆਂ ਆ ਉਹ ਜਾਂ ਯੈਲੋ ਹੋ ਰਹੀਆਂ ਤੇ ਜਾਂ ਉਹ ਗ੍ਰੀਨ ਹੋ ਰਹੀਆਂ।
ਜੀ ਸੋ ਆਈ ਥਿੰਕ ਇਹੀ ਕਹਿਣਾ ਚਾਹੁੰਦੇ ਆ ਵੀ ਗੰਦਗੀ ਜਾਂ ਪੋਲਿਊਸ਼ਨ ਜਿਹੜਾ ਇਹਨਾਂ ਜਿਹੜੀਆਂ ਰਿਵਰਸ ਦੇ ਵਿੱਚ ਆ ਉਹ ਲਗਾਤਾਰ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਯੂਨਾਈਟਿਡ ਨੇਸ਼ਨਸ ਦੇ ਇੱਕ ਪੈਨਲ ਨੇ ਅੱਜ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੇ ਬਲੈਕ ਵਾਟਰ ਕੰਟਰੈਕਟਰਸ ਨੂੰ ਜਿਨ੍ਹਾਂ ਨੇ ਜਿਹੜੇ ਦਰਜਨਾਂ ਹੀ ਬਗਦਾਦ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਮਾਰਿਆ ਸੀਗਾ, ਕਹਿੰਦੇ ਵੀ ਉਹਨਾਂ ਨੂੰ ਮਾਫੀ ਦੇ ਕੇ ਇੰਟਰਨੈਸ਼ਨਲ ਕਾਨੂੰਨ ਆ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਛਿੱਕੇ ਜਿਹੜਾ ਉਹ ਟੰਗਿਆ ਹੈਗਾ ਆ। ਕਹਿੰਦੇ ਵੀ ਬੜੇ ਔਖੇ ਜਿਹੜਾ ਆ ਉਹਨਾਂ ਲੋਕਾਂ ਦੇ ਲਈ ਇਨਸਾਫ ਜਿਹੜਾ ਆ ਉਹ ਪ੍ਰਾਪਤ ਹੋਇਆ ਸੀਗਾ। ਇੱਥੋਂ ਤੱਕ ਵੀ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਸੀਕਿਊਟਰਸ ਆ ਜਿਨ੍ਹਾਂ ਨੇ ਇਹਨਾਂ ਨੂੰ ਸਜ਼ਾਵਾਂ ਜਿਹੜੀਆਂ ਦਵਾਈਆਂ ਸੀਗੀਆਂ, ਸਰਕਾਰੀ ਜਿਹੜੇ ਪ੍ਰੋਸੀਕਿਊਟਰਸ ਆ, ਸਰਕਾਰ ਨੇ ਹੀ ਉਦੋਂ ਜਿਹੜੀਆਂ ਸਜ਼ਾਵਾਂ ਦਵਾਈਆਂ ਸੀਗੀਆਂ ਅਤੇ ਉਹਨਾਂ ਨੇ ਵੀ ਇਸ ਚੀਜ਼ ਦੀ ਆਲੋਚਨਾ ਕੀਤੀ ਹੈ ਨਾ ਪਾਰਡਨਸ ਦੀ। ਕਹਿੰਦੇ ਵੀ ਇਹ ਪਾਰਡਨਸ ਨੇ US ਨੇ ਜਿਹੜੀਆਂ ਓਬਲੀਗੇਸ਼ਨਸ ਇੰਟਰਨੈਸ਼ਨਲ ਕਾਨੂੰਨ ਦੀਆਂ ਉਹਨਾਂ ਦੀ ਜਿਹੜੀ ਉਲੰਘਣਾ ਕੀਤੀ ਆ ਅਤੇ ਕਹਿੰਦੇ ਵੀ ਉਹ ਸ਼ਰੇਆਮ ਇਹ ਜਿਹੜੇ ਆ ਅੰਡਰਮਾਈਨ ਕਰ ਰਹੇ ਨੇ ਹਿਊਮੈਨੀਟੇਰੀਅਨ ਇਨਸਾਨੀਅਤ ਦੇ ਜਿਹੜੇ ਇਸ ਕਾਨੂੰਨ ਨੂੰ, ਅਤੇ ਜਿਹੜੇ ਹਿਊਮਨ ਰਾਈਟਸ ਆ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆ ਉਹਨਾਂ ਨੂੰ ਇਹਨਾਂ ਨੇ ਅੰਡਰਮਾਈਨ ਕੀਤਾ ਆ। ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਟਿੱਚ ਨਹੀਂ ਜਿਹੜਾ ਉਹ ਜਾਣਿਆ ਹੈਗਾ। ਸੋ ਆਲਰੇਡੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਕੀਤੇ ਗਏ ਪਾਰਡਨਸ ਨੂੰ ਲੈ ਕੇ ਕਾਫੀ ਜਿਹੜੇ ਵਿਵਾਦ ਆ ਉਹ ਬਣ ਰਹੇ ਨੇ। ਜੀ ਅਗਲੀ ਖਬਰ ਜਿਹੜੀ ਆ ਇੱਕ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੈਲੀਫੋਰਨੀਆ ਦੀ ਨਰਸ ਜਿਹੜਾ ਆ ਉਹਨੂੰ ਕਰੋਨਾ ਵਾਇਰਸ ਦਾ ਜਿਹੜਾ ਵੈਕਸੀਨ ਆ ਉਹ ਵੀ ਦਿੱਤਾ ਗਿਆ ਸੀ, ਪਰ ਵੈਕਸੀਨ ਦੇਣ ਤੋਂ ਬਾਅਦ ਹਫ਼ਤੇ ਬਾਅਦ ਫਿਰ ਜਿਹੜਾ ਆ ਪੋਜ਼ੀਟਿਵ ਪਾਇਆ ਗਿਆ ਹੈਗਾ। 45 ਸਾਲਾਂ ਦਾ ਮੈਥਿਊ W ਜਿਹੜਾ ਆ ਇਸ ਨੂੰ 6ਵੇਂ ਦਿਨ ਕਰੋਨਾ ਵਾਇਰਸ ਜਿਹੜਾ ਆ ਪੋਜ਼ੀਟਿਵ ਪਾਈ ਗਈ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਇਨਫੈਕਸ਼ੀਅਸ ਡਿਸੀਜ਼ ਸਪੈਸ਼ਲਿਸਟ ਜਿਹੜੇ ਕ੍ਰਿਸਚੀਅਨ ਰੈਮਰਸ ਆ ਉਹਨਾਂ ਨੇ ਕਿਹਾ ਵੀ ਇੱਦਾਂ ਹੋ ਸਕਦਾ ਇਹ ਅਨਐਕਸਪੈਕਟਡ ਨਹੀਂ ਹੈਗਾ, ਕਿਉਂਕਿ 95% ਕਹਿ ਰਹੇ ਆ ਵੀ ਉਹਦਾ ਜਿਹੜਾ ਇਫੈਕਟਿਵ ਰੇਟ ਆ, ਪਰ ਬਾਕੀ 5% 'ਚ ਵੀ ਆ ਸਕਦੇ ਆ। ਸੋ ਦੇਖੋ ਟੀਕਾ ਲਾਉਣ ਤੋਂ 6ਵੇਂ ਦਿਨ ਬਾਅਦ ਫਿਰ ਜਿਹੜਾ ਕਰੋਨਾ ਵਾਇਰਸ ਆ ਗਿਆ। ਜੀ ਇਹਦੇ ਵਿੱਚ ਮੈਂ ਕਲੀਅਰ ਕਰਦਾ ਜਾਵਾਂ, ਜਦੋਂ ਪਹਿਲਾ ਟੀਕਾ ਲੱਗਦਾ ਹੈ ਤਾਂ ਉਸਦੀ ਪ੍ਰਭਾਵਸ਼ਾਲਤਾ 50% ਜਿਹੜੀ ਉਹ ਹੁੰਦੀ ਹੈ। ਦੂਜਾ ਟੀਕਾ ਲੱਗਣ ਤੋਂ ਬਾਅਦ ਦੇ ਵਿੱਚ ਜਿਹੜੀ ਉਸਦੀ ਪ੍ਰਭਾਵਸ਼ਾਲਤਾ ਆ ਉਹ 95% ਹੁੰਦੀ ਆ। ਸੋ ਹਾਲ ਦੀ ਘੜੀ ਇੱਕ ਟੀਕਾ ਹੀ ਜਿਹੜਾ ਉਹ ਲੱਗਾ ਸੀਗਾ, ਸੋ 50% ਫਿਰ ਵੀ ਚਾਂਸ ਜਿਹੜੇ ਆ ਪਹਿਲੇ ਟੀਕੇ ਤੋਂ ਬਾਅਦ 'ਚ ਰਹਿੰਦੇ ਆ ਵੀ ਤੁਹਾਨੂੰ ਕਰੋਨਾ ਵਾਇਰਸ ਜਿਹੜਾ ਉਹ ਹੋ ਸਕਦਾ ਆ। ਸੋ ਇਸੇ ਲਈ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ, ਪਰ ਕਿਉਂਕਿ ਇਹ ਨਰਸ ਸੀਗੇ ਉਹ ਕੋਵਿਡ ਪੇਸ਼ੈਂਟਸ ਦੇ ਨਾਲ ਜਿਹੜੇ ਉਹ ਰਹਿੰਦੇ ਆ, ਸੋ ਉੱਥੇ ਐਕਸਪੋਜਰ ਹੋਣ ਦਾ ਖਤਰਾ ਜਿਹੜਾ ਆ ਓਨਾ ਹੀ ਜ਼ਿਆਦਾ ਜਿਹੜਾ ਉਹ ਬਣਿਆ ਰਹਿੰਦਾ ਆ। ਸੋ ਇਸ ਨੂੰ ਇਹ ਨਾ ਸੋਚਿਆ ਜਾਵੇ ਵੀ ਵੈਕਸੀਨ ਜਿਹੜੀ ਉਹ ਕੰਮ ਨਹੀਂ ਜਿਹੜੀ ਉਹ ਕਰਦੀ। ਵੈਕਸੀਨ ਦੇ ਪੂਰੇ ਜਿਹੜਾ ਕੋਰਸ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਆ ਫਿਰ ਉਸ ਦੀ ਪ੍ਰਭਾਵਸ਼ਾਲਤਾ 95% ਜਿਹੜੀ ਉਹ ਬਣਦੀ ਆ। ਉੱਧਰ ਵੈਕਸੀਨ ਦੇ ਨਾਲ ਇਸ ਸੰਬੰਧਿਤ ਇੱਕ ਹੋਰ ਖਬਰ ਜਿਹੜੀ ਆ ਰਹੀ ਆ, ਯੂਨਾਈਟਿਡ ਕਿੰਗਡਮ ਦੇ ਹੈਲਥ ਅਧਿਕਾਰੀਆਂ ਦੇ ਦੁਆਰਾ ਸਿਹਤ ਅਧਿਕਾਰੀਆਂ ਨੇ ਐਕਸਟਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੀ COVID-19 ਦੀ ਵੈਕਸੀਨ ਆ ਉਸ ਨੂੰ ਵੀ ਅਪਰੂਵਲ ਦੇ ਦਿੱਤਾ ਹੈਗਾ ਆ। ਆਲਰੇਡੀ ਉੱਥੇ ਜਿਹੜੀ ਫਾਈਜ਼ਰ ਬਾਇਓਨਟੈਕ ਦੀ ਉਸ ਨੂੰ ਅਪਰੂਵਲ ਜਿਹੜਾ ਉਹ ਦਿੱਤਾ ਗਿਆ ਸੀਗਾ। ਮੋਡਰਨਾ ਦੇ ਉੱਤੇ ਜਿਹੜਾ ਸ਼ਾਇਦ ਉਹਨਾਂ ਨੇ ਕੋਈ ਬਹੁਤਾ ਗੌਰ ਜਿਹੜਾ ਉਹਨਾਂ ਨੇ ਨਹੀਂ ਕੀਤਾ, ਪਰ ਹੁਣ ਜਿਹੜੀ ਉਹਨਾਂ ਦੇ ਮੁਲਕ ਦੇ ਵਿੱਚ ਹੀ ਜਿਹੜੀ ਐਸਟਰਾਜੈਨੇਕਾ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਮਿਲ ਕੇ ਜਿਹੜੀ ਇਹ ਬਣੀ ਹੈਗੀ ਆ ਉਸ ਨੂੰ ਜਿਹੜਾ ਉਹਨਾਂ ਨੇ ਅਪਰੂਵਲ ਦੇ ਦਿੱਤਾ ਆ। ਅਤੇ ਕਹਿੰਦੇ ਵੀ ਸਰਕਾਰ ਦੇ ਦੁਆਰਾ ਇਸ ਵੈਕਸੀਨ ਨੂੰ ਵੀ ਜਲਦ ਹੀ ਮੰਡੇ ਤੋਂ ਹੀ ਕਹਿੰਦੇ ਆਉਂਦੇ ਸੋਮਵਾਰ ਤੋਂ ਹੀ ਇਸ ਨੂੰ ਲਾਉਣਾ ਜਿਹੜਾ ਉਹ ਸ਼ੁਰੂ ਕੀਤਾ ਜਾਊਗਾ। ਇਨਐਕਸਪੈਂਸਿਵ ਦੱਸੀ ਜਾ ਰਹੀ ਆ, ਇਹ ਸਸਤੀ ਆ ਬਾਕੀਆਂ ਦੇ ਮੁਕਾਬਲੇ, ਅਤੇ ਆਲਰੇਡੀ 100 ਮਿਲੀਅਨ ਡੋਜ਼ਿਸ ਜਿਹੜੀਆਂ ਆ UK ਨੇ ਜਿਹੜੀਆਂ ਉਹ ਕੀਤੀਆਂ ਆ। ਕਹਿੰਦੇ ਵੀ ਇਨਫ ਹੈਗੀ ਆ ਜਿਹੜੀ ਉੱਥੇ ਦੀ 50 ਮਿਲੀਅਨ ਰੈਜ਼ੀਡੈਂਟਸ ਰਹਿੰਦੇ ਆ ਜਿਹੜੇ ਆ ਉਹਨਾਂ ਨੂੰ ਲਾਉਣ ਦੇ ਲਈ, ਕਿਉਂਕਿ 2 ਟੀਕੇ ਜਿਹੜੇ ਇਸ ਦੇ ਵਿੱਚ ਵੀ ਲੱਗਣੇ ਆ। ਕਹਿੰਦੇ ਵੀ 75% ਕੰਟਰੀ ਦੀ ਪਾਪੂਲੇਸ਼ਨ ਜਿਹੜੀ ਹੈ 100 ਮਿਲੀਅਨ ਡੋਜ਼ਿਸ ਦੇ ਨਾਲ ਜਿਹੜੀ ਆ ਉਸ ਦਾ ਸਰ ਜਾਊਗਾ। ਆਲਰੇਡੀ ਕਹਿੰਦੇ ਉੱਥੇ ਫਾਈਜ਼ਰ ਬਾਇਓਨਟੈਕ ਦੀ ਵੈਕਸੀਨ 6 ਲੱਖ ਜਿਹੜੇ ਨਿਵਾਸੀਆਂ ਨੂੰ ਉਹਨਾਂ ਨੂੰ ਆਲਰੇਡੀ ਦਿੱਤੀ ਜਾ ਚੁੱਕੀ ਆ। ਜੀ ਅਗਲੀ ਖਬਰ ਇੱਕ ਆ ਰਹੀ ਹੈਗੀ ਆ UK ਤੋਂ, ਜਿਹਦੇ ਮੁਤਾਬਕ ਕਹਿੰਦੇ ਪਈ ਇੱਕ ਹਾਈ ਸਕੂਲ ਦਾ ਹੀ ਸਟੂਡੈਂਟ 18 ਸਾਲਾਂ ਦਾ ਹੀ ਸੀ ਜਦੋਂ ਉਹਨੂੰ ਕਰੋਨਾ ਵਾਇਰਸ ਹੋਇਆ, ਤੇ ਕੁਛ ਦਿਨਾਂ ਬਾਅਦ ਹੀ ਜਿਹੜੀ ਆ ਉਹਦੀ ਮੌਤ ਹੋ ਗਈ। ਸਾਰਾ ਸੀਮੈਂਟਲ ਨਾਮ ਦੀ ਇਹ ਜਿਹੜੀ ਬੀਬੀ ਆ 6ਵੇਂ-7ਵੇਂ ਦਿਨ ਵਿੱਚ ਹੀ ਉਹਦੀ ਜਿਹੜੀ ਆ ਕਰੋਨਾ ਵਾਇਰਸ ਨਾਲ ਮੌਤ ਹੋ ਗਈ। ਈਵਨ ਦੋ ਕਹਿੰਦੇ ਵੀ ਉਹਦੇ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਡੀਸ਼ਨ ਨਹੀਂ ਸੀ ਮੈਡੀਕਲ ਦੀ, ਪਰ ਨਾਲੇ ਦੇਖੋ ਜੰਗ ਕਿੰਨੀ ਸੀ, ਫਿਰ ਉਹਦੀ ਮੌਤ ਹੋ ਗਈ।
ਜੀ, ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੰਕਰਡ ਕੈਲੀਫੋਰਨੀਆ ਦੇ ਵਿੱਚ ਪੈਮ ਬਰੂਨਟ ਜਿਹੜੀ ਆ ਇੱਕ ਨਰਸ ਆ, ਉਸ ਦੀ ਕਹਿੰਦੇ 23 ਦਸੰਬਰ ਤੋਂ ਪਹਿਲਾਂ ਜ਼ਿੰਦਗੀ ਆਮ ਜਿਹੜੀ ਉਹ ਚੱਲ ਰਹੀ ਸੀ, ਸਾਰਾ ਕੁਛ ਠੀਕ ਸੀਗਾ, ਪਰ ਅਚਾਨਕ ਇੱਕ ਦਿਨ ਜਦੋਂ ਉਹ ਡਰਾਈਵ ਕਰ ਰਹੀ ਸੀ, ਇੱਕ ਪੱਥਰ ਜਿਹੜਾ ਵਿੰਡਸ਼ੀਲਡ ਦੇ ਵਿੱਚੋਂ ਜਿਹੜਾ ਉਹ ਆ ਕੇ ਉਸ ਦੇ ਵਿੱਚ ਵੱਜਾ, ਉਸ ਦਾ ਐਕਸੀਡੈਂਟ ਹੋਇਆ ਅਤੇ ਉਹ ਜਿਹੜਾ ਪੱਥਰ ਜਿਹੜੀ ਕਹਿੰਦੇ ਅੱਖ ਦੇ ਵਿੱਚ ਵੀ ਲੱਗਾ ਅਤੇ ਹੁਣ ਕਹਿੰਦੇ ਆ ਵੀ ਉਹ ਸ਼ਾਇਦ ਬਲਾਈਂਡ ਇੱਕ ਅੱਖ ਤੋਂ ਉਹ ਹੋ ਜਾਵੇਗੀ। ਲੇਬਰ ਅਤੇ ਡਿਲੀਵਰੀ ਜਿਹੜੀ ਆ ਉਸ ਸੈਕਸ਼ਨ ਦੇ ਵਿੱਚ ਇਹ ਨਰਸ ਸੀਗੀ। ਇਸ ਦੇ 2 ਜਿਹੜੇ ਜਵਾਨ ਬੱਚੇ ਜਿਹੜੇ ਉਹ ਵੀ ਹੈਗੇ ਆ ਅਤੇ ਕਹਿੰਦੇ ਵੀ ਜ਼ਿੰਦਗੀ ਜਿਹੜੀ ਆ ਉਹ ਪੂਰੀ ਤਰ੍ਹਾਂ ਇਸ ਦੀ ਉਥਲ ਪੁਥਲ ਹੋ ਗਈ ਆ। ਹਾਈਵੇ 242 ਦੇ ਉੱਤੇ ਜਿਹੜੀ ਇਹ ਜਾ ਰਹੀ ਸੀ ਜਦ ਇੱਕ ਪੱਥਰ ਜਿਹੜਾ ਇਸ ਵਿੰਡਸ਼ੀਲਡ ਦੇ ਥਰੂ ਆਇਆ ਆ। ਜਿਹੜੀ CHP ਵਾਲੇ ਕਹਿ ਰਹੇ ਵੀ ਇੱਦਾਂ ਲੱਗ ਰਿਹਾ ਵੀ ਕਿਸੇ ਨੇ ਪੱਥਰ ਜਿਹੜਾ ਆ ਇਸ ਦੀ ਕਾਰ ਵੱਲ ਨੂੰ ਜਿਹੜਾ ਮਾਰਿਆ ਆ ਅਤੇ ਉਹ ਅਪੀਲ ਕਰ ਰਹੇ ਆ ਕਿਸੇ ਨੂੰ ਵੀ ਜਿਸ ਨੂੰ ਵੀ ਇਸ ਚੀਜ਼ ਦੇ ਬਾਰੇ, ਇਸ ਘਟਨਾ ਦੇ ਬਾਰੇ ਪਤਾ ਹੋਵੇ, ਜੇ ਕਿਸੇ ਨੇ ਇੱਦਾਂ ਪੱਥਰ ਮਾਰਿਆ ਆ ਇਸ ਨਰਸ ਦੀ ਕਾਰ ਦੇ ਉੱਤੇ ਤਾਂ ਉਹ ਆ ਕੇ ਜਿਹੜਾ ਉਹ ਦੱਸੇ ਤਾਂ ਜੋ ਉਸ ਕਹਿ ਲਓ ਵੀ ਉਸ ਨੂੰ ਜਿਹੜੀ ਸਜ਼ਾ ਬਣਦੀ ਆ ਉਹ ਬਣ ਸਕੇ। ਕਹਿੰਦੇ ਕਾਫੀ ਵੱਡਾ ਜਿਹੜਾ ਉਹ ਪੱਥਰ ਸੀਗਾ, ਕਹਿ ਸਕਦੇ ਹਾਂ ਅਮਰੂਦ ਦੇ ਸਾਈਜ਼ ਦਾ ਜਾਂ ਉਸ ਤੋਂ ਵੀ ਵੱਡਾ ਜਿਹੜਾ ਆ ਉਹ ਪੱਥਰ ਜਿਹੜਾ ਉਹ ਕਿਸੇ ਨੇ ਮਾਰਿਆ, ਕਿਉਂਕਿ ਇੱਦਾਂ ਪੱਥਰ ਆਮ ਰੋਡ ਦੇ ਉੱਤੇ ਤਾਂ ਨਹੀਂ ਜਿਹੜੇ ਉੱਡਦੇ ਫਿਰਦੇ ਹੁੰਦੇ, ਕਿਸੇ ਨੇ ਜਿਹੜਾ ਉਹ ਮਾਰਿਆ ਹੋ ਸਕਦਾ ਆ ਅਤੇ ਤਾਂ ਹੀ ਜਿਹੜੀ ਆ ਉਹ ਘਟਨਾ ਜਿਹੜੀ ਇਹ ਵਾਪਰੀ ਆ। ਇਸ ਦੀਆਂ ਹੱਡੀਆਂ ਵੀ ਵਿਚਾਰੀ ਦੀਆਂ ਜਿਹੜੀਆਂ ਇਸ ਬਾਅਦ ਦੇ ਵਿੱਚ ਜਿਹੜੀ ਆ ਉਹ ਐਕਸੀਡੈਂਟ ਜਿਹੜੀਆਂ ਉਹ ਟੁੱਟੀਆਂ ਨੇ ਅਤੇ ਕਹਿੰਦੇ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਉਸ ਨੂੰ ਕਈ ਸਰਜਰੀਜ਼ ਜਿਹੜੀਆਂ ਉਹ ਕਰਵਾਉਣੀਆਂ ਪੈ ਸਕਦੀਆਂ ਆ ਅਤੇ ਜਿਹੜੇ ਬਲੱਡ ਕਲੌਟ ਜਿਹੜੀਆਂ ਉਸ ਦੀਆਂ ਅੱਖਾਂ ਦੇ ਵਿੱਚ ਬਣ ਗਏ ਆ। CHP ਹੁਣ ਇਸ ਦੀ ਜਿਹੜੀ ਜਾਂਚ ਆ ਉੱਦਾਂ ਕਰ ਰਹੀ ਆ। ਅਜੇ ਤੱਕ ਕਿਸੇ ਨੂੰ ਹਿਰਾਸਤ ਦੇ ਵਿੱਚ ਜਾਂ ਕੋਈ ਸਸਪੈਕਟ ਜਿਹੜਾ ਉਹਨਾਂ ਨੂੰ ਨਹੀਂ ਲੱਭਾ ਹੈਗਾ। ਜੀ, ਅਗਲੀ ਖਬਰ ਜਿਹੜੀ ਸੈਂਟਰਲ ਵੈਲੀ ਫ੍ਰਿਜ਼ਨੋ ਤੋਂ ਆ ਰਹੀ ਆ, ਜਿੱਥੇ ਕਿ ਉੱਥੇ ਦੇ ਜਿਹੜੇ ਚੀਫ ਫ੍ਰਿਜ਼ਨੋ ਕਾਉਂਟੀ ਦੇ ਹੈਲਥ ਆਫਿਸਰ ਹੈਗੇ ਡਾਕਟਰ ਰਾਈਸ ਬੋਰਾ, ਉਹਨਾਂ ਨੇ ਕਿਹਾ ਆ ਵੀ ਹੁਣ ਮਿਲਟਰੀ ਦੇ ਡਾਕਟਰ ਵੀ ਜਿਹੜੇ ਆ ਡਿਪਾਰਟਮੈਂਟ ਆਫ ਡਿਫੈਂਸ ਵੱਲੋਂ ਟੀਮ ਪੂਰੀ ਉੱਥੇ ਪਹੁੰਚ ਗਈ ਆ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਜਿਹੜੀ ਕੇਸਾਂ ਦੀ ਗਿਣਤੀ ਬਹੁਤ ਵਧੀ ਹੈਗੀ ਆ, ਸੋ ਉਸ ਨੂੰ ਦੇਖਦੇ ਹੋਏ ਡਾਕਟਰਾਂ ਦੀ ਬਹੁਤ ਜ਼ਰੂਰਤ ਸੀ। ਸੋ ਆਲਰੇਡੀ ਹੁਣ ਇੱਕ ਡਾਕਟਰਾਂ ਦੀ ਟੀਮ ਡਿਪਾਰਟਮੈਂਟ ਆਫ ਡਿਫੈਂਸ ਵੱਲੋਂ ਪਹੁੰਚ ਗਈ ਹੈਗੀ ਆ। ਜੀ, ਰਾਸ਼ਟਰਪਤੀ ਟਰੰਪ ਨੇ ਅੱਜ ਟਵੀਟ ਕਰਕੇ ਜਿਹੜੇ ਜਾਰਜੀਆ ਦੇ ਗਵਰਨਰ ਹੈਗੇ ਆ ਉਹਨਾਂ ਨੂੰ ਅਸਤੀਫਾ ਦੇਣ ਦੇ ਲਈ ਜਿਹੜਾ ਉਹ ਆਖ ਦਿੱਤਾ ਵੀ ਬ੍ਰਾਇਨ ਕੈਂਪਾ ਸ਼ੁੱਡ ਰਿਜ਼ਾਈਨ ਫਰੋਮ ਆਫਿਸ। ਕਹਿੰਦੇ ਵੀ ਇਹ ਅਬਸਟਰਕਸ਼ਨ ਜਿਹੜਾ ਅੜਿੱਕਾ ਜਿਹੜਾ ਉਹ ਡਾ ਰਹੇ ਆ ਅਤੇ ਕਹਿੰਦੇ ਮੰਨ ਨਹੀਂ ਰਹੇ ਵੀ ਅਸੀਂ ਜਿਹੜਾ ਹੈ ਜਾਰਜੀਆ ਜਿੱਤੇ ਆ। ਲੱਗ ਤਾਂ ਇੱਦਾਂ ਰਿਹਾ ਵੀ ਰਾਸ਼ਟਰਪਤੀ ਨਹੀਂ ਮੰਨ ਰਹੇ ਵੀ ਤੁਸੀਂ ਜਿਹੜਾ ਆ ਉਹ ਹਾਰ ਚੁੱਕੇ ਆ। ਕਹਿੰਦੇ ਅਸੀਂ ਹੋਰ ਸੂਬੇ ਵੀ ਜਿਹੜੇ ਉਹ ਜਿੱਤ ਚੁੱਕੇ ਆ। ਆਈ ਡੋਂਟ ਨੋ ਕਿਉਂ ਇੰਨੀ ਜ਼ਿਆਦਾ ਜਿਹੜੀ ਉਹ ਜਿੱਦ ਇਸ ਟਾਈਮ ਫੜੀ ਬੈਠੇ ਹੈਗੇ ਆ ਸਾਰੇ ਹੀ ਪਾਸੇ। ਹੁਣ ਜਸਟਿਸਿਸ ਵੀ ਇਹਨਾਂ ਦੇ ਆਪਣੇ ਆ, ਉਹਨਾਂ ਨੇ ਵੀ ਇਹਨਾਂ ਦੀ ਜਿਹੜੀ ਬਾਂਹ ਨਹੀਂ ਫੜੀ, ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਸਾਰਾ ਕੁਛ ਜਿਹੜਾ ਉਹ ਠੀਕ ਸੀਗਾ, ਪਰ ਫਿਰ ਵੀ ਹਾਰ ਨੂੰ ਜਿਹੜਾ ਆ ਉਹ ਮੰਨਣ ਦੇ ਉੱਤੇ ਜਿਹੜੇ ਉਹ ਨਹੀਂ ਆ ਰਹੇ ਹੈਗੇ। ਆਈ ਥਿੰਕ ਇਹਨਾਂ ਨੂੰ ਇਤਿਹਾਸ ਜਿਹੜਾ ਆ ਹੋਰ ਤਰੀਕੇ ਦੇ ਨਾਲ ਫਿਰ ਜਿਹੜਾ ਉਹ ਯਾਦ ਕਰੇਗਾ, ਪਰ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਆਲਰੇਡੀ ਆਪਾਂ ਤੁਹਾਨੂੰ ਜਿਹੜਾ ਉਹ ਦੱਸਿਆ ਹੀ ਆ ਵੀ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਦਰਖਾਸਤ ਲੈ ਕੇ ਜਿਹੜੇ ਟਰੰਪ ਕੈਂਪੇਨ ਆ ਉਹ ਜਾ ਰਹੇ ਆ। ਜਾਰਜੀਆ ਦੇ ਵਿੱਚ 12,000 ਦੇ ਤਕਰੀਬਨ ਵੋਟਾਂ ਦੇ ਨਾਲ ਜੋ ਬਾਈਡਨ ਆ ਉਸ ਦੀ ਉੱਥੇ ਜਿੱਤ ਹੋਈ ਸੀ। ਜਿਹੜੇ ਲੋਕ ਹਾਈਵੇ 5 ਦੇ ਉੱਤੇ ਜਾ ਰਹੇ ਹੈਗੇ, ਖਾਸ ਕਰਕੇ ਟਰੱਕਰ, ਕਹਿੰਦੇ ਵੀ ਗ੍ਰੇਪ ਵਾਈਨ ਵਾਲਾ ਏਰੀਆ ਜਿਹੜਾ ਹਾਈਵੇ 5 ਦੇ ਉੱਤੇ ਹੈਗਾ, ਉੱਥੇ ਸਨੋ ਜਿਹੜੀ ਆ ਪੈਣ ਜਾ ਰਹੀ ਹੈਗੀ ਆ। ਸੋ ਇੰਟਰਸਟੇਟ 5 ਦੇ ਉੱਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਆਲਰੇਡੀ ਟ੍ਰੈਫਿਕ ਨੂੰ ਐਸਕੌਰਟ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈਗਾ। ਸੋ ਜਿੰਨੇ ਵੀ ਆਪਣੇ ਟਰੱਕਰ ਵੀਰ ਪਲੀਜ਼ ਧਿਆਨ ਰੱਖਣ, ਉੱਥੇ ਜਿਹੜੀ ਸਨੋ ਆ ਉਹ ਪਈ ਹੋਈ ਹੈਗੀ ਜੀ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ ਆ। ਅਤੇ ਇਹ ਜਾਂਦੇ ਜਾਂਦੇ ਜਿਹੜਾ ਦੱਸਦੇ ਜਾਈਏ, ਕਹਿੰਦੇ ਵੀ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਅਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਉਹ ਦੋਨੋਂ ਹੀ ਜਾਰਜੀਆ ਦੇ ਜਿਹੜੇ ਅਖੀਰਲੇ ਦਿਨਾਂ ਦੇ ਵਿੱਚ ਸੈਨੇਟ ਰਨ ਆਫ ਇਲੈਕਸ਼ਨ ਦੇ ਲਈ ਉੱਥੇ ਉਹ ਪਹੁੰਚਣਗੇ ਅਤੇ ਜਾ ਕੇ ਜਿਹੜੇ ਡੈਮੋਕਰੇਟ ਪਾਰਟੀ ਦੇ ਹੈਗੇ ਨੇ ਜੌਨ ਔਸਫ
ਤੇ ਰੈਫੇਲ ਵਾਰਨਕ ਉਹਨਾਂ ਦੇ ਲਈ ਰੈਲੀਜ਼ ਤੇ ਜਾਂ ਉਹਨਾਂ ਦੇ ਲਈ ਵੋਟ ਜਿਹੜੀਆਂ ਉਹ ਮੰਗਣ ਜਾ ਰਹੇ ਹੈਗੇ ਆ। ਸੋ ਰਿਪਬਲਿਕਨ ਪਾਰਟੀ ਦੇ ਕੋਲ ਆਲਰੇਡੀ 50 ਸੈਨੇਟ ਦੀਆਂ ਸੀਟਾਂ ਮੌਜੂਦ ਨੇ ਤੇ ਜੇ 2 ਸੀਟਾਂ ਡੈਮੋਕ੍ਰੇਟ ਪਾਰਟੀ ਵਾਲੇ ਜਿੱਤਦੇ ਨੇ ਤਾਂ ਉੱਥੇ 50-50 ਦੇ ਨਾਲ ਜਿਹੜਾ ਉਹ ਬਰਾਬਰ ਹੋਊਗਾ ਤੇ ਕਿਸੇ ਵੀ ਵੋਟ ਦੇ ਵਿੱਚ ਜਦੋਂ ਟਾਈ ਬ੍ਰੇਕਰ ਹੁੰਦਾ ਹੈ ਤੇ ਟਾਈ ਬ੍ਰੇਕਰ ਫਿਰ ਵਾਈਸ ਪ੍ਰੈਜ਼ੀਡੈਂਟ ਜਿਹੜੇ ਆ ਉਹ ਕਰਦੇ ਨੇ ਤੇ ਉਹ ਫਿਰ ਜੇ ਇਹ ਕਿਉਂਕਿ ਇਹਨਾਂ ਦਾ ਪ੍ਰਸ਼ਾਸਨ ਆ ਰਿਹਾ ਆ ਤੇ ਉਹਦੇ ਕਰਕੇ ਫਿਰ ਡੈਮੋਕ੍ਰੇਟ ਪਾਰਟੀ ਦੀ ਲੱਤ ਇੱਕ ਹਿਸਾਬ ਦੇ ਨਾਲ ਸੈਨੇਟ ਦੇ ਵਿੱਚ ਮੈਜੋਰਟੀ ਜਿਹੜੀ ਉਹ ਬਣ ਜਾਵੇਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਉੱਥੇ ਜਿਹੜਾ ਉਹ ਕੀ ਬਣਦਾ। ਹਰ ਇੱਕ ਨੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਜ਼ੋਰ ਲਾਇਆ। ਇੱਥੋਂ ਤੱਕ ਕਿ ਕਹਿੰਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸੈਨੇਟ ਜਾਰਜੀਆ ਸੈਨੇਟ ਕੰਟੈਸਟ ਦੇ ਵਿੱਚ ਦਿਲਚਸਪੀ ਜਿਹੜੀ ਉਹ ਦਿਖਾ ਰਹੇ ਨੇ ਤੇ ਵੋਟਾਂ ਦੀ ਉਹਨਾਂ ਦੇ ਲਈ ਮੰਗ ਕਰ ਰਹੇ ਨੇ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਤੇ ਸ਼ਾਮ ਨੂੰ ਜਿਹੜਾ ਜੀ ਉਹ ਦੁਬਾਰਾ ਜਿਹੜਾ ਦੂਜੇ ਬੁਲਟਨ ਦੇ ਵਿੱਚ ਆਪਾਂ ਹਾਜ਼ਰ ਹੋਵਾਂਗੇ ਤੇ ਦੱਸਦੇ ਜਾਈਏ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਆਤਮਿਕ ਆਨੰਦ, ਫਿਰ 11 ਵਜੇ ਪ੍ਰੋਗਰਾਮ ਹਾਸੇ ਚਾਰੇ ਪਾਸੇ ਤੇ 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ, 4 ਵਜੇ ਜਿਹੜਾ ਜੀ ਪ੍ਰੋਗਰਾਮ ਆਵੇਗਾ ਜੀ ਵਿਸਰਦਾ ਵਿਰਸਾ। ਸੋ ਉਸ ਤੋਂ ਬਾਅਦ ਦੇ ਵਿੱਚ ਸ਼ਾਮ ਦੇ ਦੀਵਾਨ 5:30 ਵਜੇ ਤੋਂ ਬਾਅਦ ਦੇ ਵਿੱਚ ਜਿਹੜੇ ਆ ਜੀ ਉਹ ਸਰਵਣ ਕਰਾਂਗੇ। 7:30 ਵਜੇ ਤਕਰੀਬਨ ਉਹ ਤੁਹਾਡੇ ਲਈ ਅਪਡੇਟ ਅਮਰੀਕਾ ਦਾ ਜਿਹੜਾ ਸ਼ਾਮ ਦਾ ਬੁਲੇਟਿਨ ਹਾਜ਼ਰ ਹੋਵੇਗਾ। 8 ਵਜੇ ਸਿੱਖ ਇਤਿਹਾਸ ਤੇ 8:30 ਵਜੇ ਜਿਹੜਾ ਆ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਖਬਰ ਤੇ ਨਜ਼ਰ। ਤੇ ਖਬਰ ਤੇ ਨਜ਼ਰ ਤੋਂ ਬਾਅਦ ਦੇ ਵਿੱਚ ਜਿਹੜੇ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਰੇਡੀਓ ਡਰਾਮਾ ਜੋ ਚੱਲ ਰਿਹਾ ਆ ਉਹ ਪੰਜਾਬੀ ਰੇਡੀਓ USA ਦੇ ਉੱਤੇ ਪ੍ਰਸਾਰਿਤ ਕੀਤਾ ਜਾਵੇਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਹਰਜੋਤ ਸਿੰਘ ਜੀ, ਸ਼ੁਕਰੀਆ ਜੀ। ਤੇ ਇਜਾਜ਼ਤ ਲਈਏ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।